ਜਾਂ ਫਿਰ ਉੱਥੋਂ ਦੇ ਕਿਸੇ ਖਾਸ ਮਸਲੇ ਨੂੰ ਲੈ ਕੇ, ਵਿਵਾਦਤ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। ਇਸ ਦੇ ਨਾਲ ਹੀ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ, ਆਪਣੀ ਹਿੱਸੇਦਾਰੀ ਪਾਉਣੇ ਹੋ ਉਸ ਟੌਪਿਕ ਤੇ ਆਪਣੀ ਰਾਏ ਰੱਖ ਕੇ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ ਨਾਲ, ਤੇ ਫਿਰ ਉਸ ਤੋਂ ਬਾਅਦ ਉਹਨਾਂ ਤੋਂ ਜਾਣਾਂਗੇ ਕਿ ਕਿਹੜੇ ਵਿਸ਼ੇ ਤੇ ਆਪਾਂ ਕਰਾਂਗੇ ਗੱਲਬਾਤ। ਰਾਜ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ, ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿੱਦਾਂ ਪ੍ਰਵੀਨ ਨੇ ਦੱਸਿਆ ਵੀ ਸਾਂਝੀ ਸੱਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਤੇ ਇਸ ਤੋਂ ਪਹਿਲਾਂ ਆਪਾਂ ਟੌਪਿਕ ਵੱਲ ਵਧੀਏ। ਇੱਕ ਜਿਹੜੀ ਅਨਾਊਂਸਮੈਂਟ ਆਪਾਂ ਆਪਣੇ ਸਾਰੇ ਸਰੋਤਿਆਂ ਦੇ ਲਈ ਦੱਸਦੇ ਜਾਈਏ। ਅੱਜ ਤੇ ਕੱਲ ਦਾ 2 ਦਿਨ ਜਿਹੜੇ ਉਹ ਰਹਿ ਗਏ, 1.5 ਦਿਨ ਹੁਣ ਆਪਾਂ ਕਹਿ ਸਕਦੇ ਹਾਂ। ਜਿਹੜੀ ਆਰਟ ਐਗਜ਼ੀਬਿਸ਼ਨ ਚੱਲ ਰਹੀ ਹੈਗੀ ਆ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਦੇ ਵਿੱਚ। ਪਰਮ ਸਿੰਘ ਆਰਟਿਸਟ ਜੋ ਕਿ 18ਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਬਹੁਤ ਹੀ ਬਰੀਕੀ ਦੇ ਨਾਲ ਤੇ ਬਹੁਤ ਹੀ ਬਾਖੂਬੀ ਉਸ ਦਾ ਚਿੱਤਰਨ ਕਰਦੇ ਨੇ। ਉਹਨਾਂ ਦੀ ਜਿਹੜੀ ਚਿੱਤਰਕਾਰੀ ਆ, ਉਹਨਾਂ ਦੀ ਆਰਟ ਆ, ਉਹ ਇਸ ਟਾਈਮ ਐਗਜ਼ੀਬਿਸ਼ਨ ਚੱਲ ਰਹੀ ਆ। ਸੋ ਕੱਲ ਸ਼ਾਮ ਦੇ 7 ਵਜੇ ਤੱਕ ਇਹ ਐਗਜ਼ੀਬਿਸ਼ਨ ਰਹਿਣੀ ਆ। ਸੋ ਸਵੇਰੇ 9 ਵਜੇ ਤੋਂ 7 ਵਜੇ ਤੱਕ ਹੁੰਦੀ ਆ। ਅੱਜ ਵੀ ਸ਼ਾਮ ਨੂੰ ਤੁਸੀਂ 7 ਵਜੇ ਦੇ ਵਿੱਚ ਆ ਕੇ ਇਸ ਆਰਟ ਐਗਜ਼ੀਬਿਸ਼ਨ ਨੂੰ ਦੇਖ ਸਕਦੇ ਹੋ, ਉਸ ਦਾ ਆਨੰਦ ਮਾਣ ਸਕਦੇ ਹਾਂ। ਸੋ ਥੋੜਾ ਸਮਾਂ ਰਹਿ ਗਿਆ ਆ। ਦੂਰੋਂ ਨੇੜਿਓਂ ਬਹੁਤ ਜਿਹੜੇ ਪ੍ਰਵੀਨ ਲੋਕ ਆਪਣੇ ਕੋਲ ਆਏ ਆ, ਉਹਨਾਂ ਨੇ ਆ ਕੇ ਇਸ ਆਰਟ ਐਗਜ਼ੀਬਿਸ਼ਨ ਨੂੰ ਦੇਖਿਆ ਹੈਗਾ ਆ, ਤੇ ਇਤਿਹਾਸ ਦੇ ਨਾਲ ਜਿਹੜੇ ਆ ਉਹ ਜੁੜੇ ਹੈਗੇ ਆ। ਸੋ ਜ਼ਰੂਰ ਜੇ ਕੋਈ ਮਿਸ ਕਰ ਗਿਆ, ਅਜੇ ਤੱਕ ਨਹੀਂ ਆਇਆ ਹੈਗਾ, ਤਾਂ ਆ ਕੇ ਇਸ ਆਰਟ ਐਗਜ਼ੀਬਿਸ਼ਨ ਨੂੰ ਜ਼ਰੂਰ ਦੇਖੋ। ਸਾਡਾ ਸਟੂਡੀਓ ਦਾ ਐਡਰੈਸ ਜਿੱਥੇ ਜਿਸ ਕੰਪਲੈਕਸ ਦੇ ਵਿੱਚ ਇਹ ਆਰਟ ਐਗਜ਼ੀਬਿਸ਼ਨ ਲੱਗੀ ਹੈ, ਉਸ ਦਾ ਐਡਰੈਸ ਹੈ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ ਆ ਕੇ ਫਰੈਜ਼ਨੋ ਦੇ ਵਿੱਚ ਇਹ ਆਰਟ ਐਗਜ਼ੀਬਿਸ਼ਨ ਦਾ ਆਨੰਦ ਮਾਣੋ। ਜੇ ਤੁਸੀਂ ਦੇਖ ਚੁੱਕੇ ਆ ਤੇ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੱਸੋ, ਤਾਂ ਜੋ ਉਹ ਵੀ ਆ ਕੇ ਇਸ ਆਰਟ ਐਗਜ਼ੀਬਿਸ਼ਨ ਨੂੰ ਦੇਖ ਸਕਣ। ਹਾਂਜੀ, ਬਿਲਕੁਲ। ਤੇ ਅੱਜ ਦੇ ਮਸਲੇ ਬਾਰੇ ਤੁਹਾਨੂੰ ਦੱਸਦੇ ਚੱਲੀਏ ਕਿ ਅੱਜ ਆਪਾਂ ਗੱਲਬਾਤ ਕਰਾਂਗੇ ਲੋਕਤੰਤਰ ਦੇ ਵਿੱਚ ਕਿਸ ਤਰੀਕੇ ਨਾਲ ਭਾਜਪਾ ਜਿਹੜੀ ਆ ਉਹ ਹੁਣ ਸੰਸਦ ਦੇ ਵਿੱਚ ਵੀ, ਪਾਰਲੀਮੈਂਟ ਦੇ ਵਿੱਚ ਵੀ ਵਿਰੋਧੀਆਂ ਦੀ ਸੰਘੀ ਕੁੱਟਣ ਜਾ ਰਹੀ ਹੈ। ਕੁਝ ਸ਼ਬਦ ਜਿਹੜੇ ਸੰਸਦ ਦੀ ਕਾਰਵਾਈ ਦਾ ਹਿੱਸਾ ਨਹੀਂ ਹੋਣਗੇ, ਹਟਾ ਦਿੱਤੇ ਜਾਣਗੇ। ਉਹਨਾਂ ਸ਼ਬਦਾਂ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਰਾਜ ਜੀ, ਸਿਆਣੇ ਕਹਿੰਦੇ ਆ, ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਨੇ, ਮਾਹਰ ਨੇ, ਉਹ ਕਹਿੰਦੇ ਕਿ ਇੱਕ ਸੱਭਿਅਕ ਵਿਰੋਧੀ ਧਿਰ ਤੋਂ ਬਿਨਾਂ, ਇੱਕ ਇਖਲਾਕੀ ਵਿਰੋਧੀ ਧਿਰ ਤੋਂ ਬਿਨਾਂ ਲੋਕਤੰਤਰ ਜਿਹੜਾ ਉਹ ਲੱਠਤੰਤਰ ਬਣ ਸਕਦਾ ਹੈ। ਡੈਮੋਕ੍ਰੇਸੀ ਡਰਾਮਾਕ੍ਰੇਸੀ ਬਣ ਸਕਦੀ ਹੈ। ਤੇ ਜਿਹੜੇ ਲੋਕ ਅੱਜ ਇਹ ਕਹਿੰਦੇ ਨੇ ਕਿ ਇਹਨਾਂ ਸ਼ਬਦਾਂ ਤੇ ਪਾਬੰਦੀ ਲਾ ਕੇ ਅਸੀਂ ਸਦੀਵੀ ਕੁਰਸੀਆਂ ਤੇ ਬੈਠੇ ਰਹਾਂਗੇ, ਤਾਂ ਉਹਨਾਂ ਨੂੰ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਤੋਂ ਸਿੱਖਣਾ ਚਾਹੀਦਾ, ਜਿਹੜੇ ਅਕਸਰ ਕਹਿੰਦੇ ਸੀਗੇ ਕਿ ਸਿਟ ਲਾਈਟ ਨੋਟ ਟਾਈਟ। ਤੇ ਆਪ ਵੀ ਉਹਨਾਂ ਨੇ ਪ੍ਰੂਵ ਕੀਤਾ ਇਹ ਚੀਜ਼ ਨੂੰ ਕਿ ਮੈਂ ਹਮੇਸ਼ਾ ਕੁਰਸੀ ਤੇ ਉਸੇ ਤਰੀਕੇ ਨਾਲ ਬਹਿੰਦਾ ਕਿ ਉੱਠਣ ਵੇਲੇ ਕੋਈ ਔਖਿਆਈ ਨਾ ਹੋਵੇ। ਕੁਰਸੀਆਂ ਉਹਨਾਂ ਨੇ ਇਸ ਗੱਲ ਨੂੰ, ਜਦੋਂ ਉਹਨਾਂ ਨੂੰ ਤਾਸ਼ਕੰਦ ਸਮਝੌਤਾ ਜਾਂ ਰੇਲ ਹਾਦਸੇ ਵੇਲੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਇਖਲਾਕ ਸੀ ਉਹਨਾਂ ਦੇ ਵਿੱਚ। ਇਹ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ। ਖੈਰ, ਤੁਸੀਂ ਬੜੇ ਹੈਰਾਨ ਹੋਵੋਗੇ ਰਾਜ ਜੀ, ਵੈਸੇ ਤਾਂ ਖਬਰਾਂ ਦੇ ਵਿੱਚ ਆਪਾਂ ਚਰਚਾ ਕਰਦੇ ਰਹਿੰਦੇ ਹਾਂ ਕਿ ਜਿਹੜੇ ਸ਼ਬਦ ਹੁਣ ਸੰਸਦ ਦੀ, ਪਾਰਲੀਮੈਂਟ ਦੀ ਕਾਰਵਾਈ ਦਾ ਹਿੱਸਾ ਨਹੀਂ ਹੋਣਗੇ। ਸਭ ਤੋਂ ਪਹਿਲਾ ਸ਼ਬਦ ਹੈ ਤਾਨਾਸ਼ਾਹੀ। ਤਾਨਾਸ਼ਾਹੀ, ਹਾਂਜੀ। ਤਾਨਾਸ਼ਾਹੀ ਦਾ ਇਲਜ਼ਾਮ ਕਿਤੇ ਲੱਗਦਾ ਤੇ ਕੌਣ ਤਾਨਾਸ਼ਾਹ ਵਾਂਗ ਬਿਹੇਵ ਕਰਦਾ, ਮੇਰੇ ਖਿਆਲ 'ਚ ਦੱਸਣ ਦੀ ਲੋੜ ਨਹੀਂ ਹੈ, ਸਭ ਨੂੰ ਪਤਾ ਹੈ। ਇਹਦੇ ਲਈ ਵਨ ਐਂਡ ਓਨਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਜਿਸ ਤਰੀਕੇ ਨਾਲ ਉਹਨਾਂ ਨੇ ਗੁਜਰਾਤ ਸ਼ਾਸਨ ਕੀਤਾ। ਅੱਛਾ, ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ ਤੁਹਾਨੂੰ ਜੀ। ਗੁਜਰਾਤ ਦੇ ਵਿੱਚ ਜਦੋਂ ਕਤਲੇਆਮ ਹੁੰਦਾ, ਉਹਦੇ ਬਾਰੇ ਪੰਜਾਬੀ ਰੇਡੀਓ USA ਤੇ ਇੱਕ ਰਿਪੋਰਟ ਵੀ ਪਈ ਹੈ। ਜ਼ਾਕੀਆ ਜਾਫਰੀ ਤੇ ਉਹਨਾਂ ਦੇ ਨਾਲ ਜਿਹੜੇ ਬੀਬੀ ਤੀਰਥਾ ਸੀਤਲਵਾੜ ਨੇ ਜਦੋਂ ਜਦ ਕੀਤੀ ਦਹਾਕਿਆਂ ਬੱਧੀ, ਉੱਥੇ ਜਦੋਂ ਸਾਰਾ ਕੁਝ ਹੋ ਹਟਿਆ, ਗੁਲਬਰਗ ਸੁਸਾਇਟੀ ਜਾਂ ਬੈਸਟ ਬੇਕਰੀ ਵਾਲੇ ਜਿੰਨੇ ਵੀ ਕਤਲੇਆਮ ਹੋ ਹਟਿਆ, ਤਾਂ ਵਾਜਪਾਈ ਜਾਂਦੇ ਨੇ ਉੱਥੇ। ਵਾਜਪਾਈ ਇੰਨੇ ਗੁੱਸੇ ਦੇ ਵਿੱਚ ਹੁੰਦੇ ਨੇ ਉੱਥੇ ਕਿ ਉਹ ਜਾ ਕੇ ਕਹਿੰਦੇ ਨੇ ਕਿ ਇੱਕ ਮੁੱਖ ਮੰਤਰੀ ਨੂੰ ਜਾਂ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਬੈਠੇ ਬੰਦੇ ਨੂੰ ਰਾਜ ਧਰਮ ਜਿਹੜਾ ਉਹ ਪਾਲਣ ਕਰਨਾ ਚਾਹੀਦਾ ਹੈ। ਰਾਜ ਧਰਮ ਤੋਂ ਮਤਲਬ ਕਿ ਮੈਨੂੰ ਸਾਰੇ ਲੋਕ ਇੱਕੋ ਜਿਹੇ ਨੇ, ਭਾਵੇਂ ਕੋਈ ਕਿਸੇ ਵੀ ਤਬਕੇ ਤੋਂ, ਮਿਨੋਰਟੀ ਹੈ, ਮੈਜੋਰਟੀ ਹੈ, ਅਮੀਰ ਹੈ, ਗਰੀਬ ਹੈ, ਦਿਹਾੜੀਦਾਰ ਹੈ, ਮੁਲਾਜ਼ਮ ਹੈ, ਕੋਈ ਵੀ ਹੈ। ਰਾਜਤੰਤਰ ਦਾ ਮਤਲਬ ਇਹੀ ਹੁੰਦਾ ਵੀ ਉਹਨੂੰ ਸਾਰੇ ਇੱਕ ਸਮਾਨ ਹੈ। ਤੇ ਉਦੋਂ ਜਦੋਂ ਗੱਲ ਕਰ ਰਹੇ ਸੀ, ਅੱਜ ਵੀ ਉਹ ਵੀਡੀਓ ਜਿਹੜੀ ਹੈ ਤੁਹਾਨੂੰ YouTube ਤੋਂ ਮਿਲ ਜੂਗੀ, ਉੱਥੇ ਫਿਰ ਨਰਿੰਦਰ ਮੋਦੀ ਬੜੀ ਮੀਸਨੀ ਹਾਸੀ ਹੱਸਦੇ ਨੇ, ਮੀਸਨੀ ਤੇ ਬੇਵਸੀ ਹਾਸੀ।
ਕਹਿੰਦੇ ਨੇ ਵੀ ਉਹ ਉਹਨਾਂ ਨੂੰ ਬਦਲਣ ਦਾ ਤੱਕ ਦਾ ਵੀ ਪ੍ਰੋਗਰਾਮ ਬਣ ਗਿਆ ਸੀ, ਪਰ ਆਉਂਦੇ ਵਕਤ ਜਦੋਂ ਫਲਾਈਟ ਦੇ ਵਿੱਚ ਉਹ ਬੈਠੇ ਸੀਗੇ ਅਟਲ ਬਿਹਾਰੀ ਵਾਜਪਾਈ ਤੇ ਉਹਨਾਂ ਦੇ ਨਾਲ ਲਾਲ ਕ੍ਰਿਸ਼ਨ ਅਡਵਾਨੀ ਤਾਂ ਹੋਰ ਕਈ ਲੋਕ ਉਦੋਂ ਭਾਜਪਾ ਦੀ ਮੋਹਰ ਲਿਖਤਾਰ ਦੇ, ਤਾਂ ਉਹਨਾਂ ਨੇ ਫਿਰ ਸਹਿਮਤੀ ਪ੍ਰਗਟਾਈ ਸੀ ਵੀ ਨਹੀਂ, ਨਰਿੰਦਰ ਮੋਦੀ ਨੂੰ ਬਦਲਣਾ ਨਹੀਂ ਚਾਹੀਦਾ। ਉਹ ਗੱਲ ਵੱਖਰੀ ਹੈ, ਬਾਅਦ ਦੇ ਵਿੱਚ ਮੋਦੀ ਸਾਹਿਬ ਨੇ ਆ ਕੇ ਫਿਰ ਅਡਵਾਨੀ ਸਾਹਿਬ ਨੂੰ ਮਾਰਗਦਰਸ਼ਨ ਮੰਡਲ ਦਿਖਾਤਾ। ਖੈਰ, ਉਸ ਤੋਂ ਬਾਅਦ ਅਗਲਾ ਸ਼ਬਦ ਹੈ ਜੁਮਲਾ ਜੀਵੀ। ਹੁਣ ਜੁਮਲਾ ਜੀਵੀ ਵੀ ਕਿਹਦੇ ਵਾਸਤੇ ਵਰਤਿਆ ਜਾਂਦਾ ਹੈ? ਕਿਹਨੂੰ ਕਿਹਾ ਜਾਂਦਾ ਕਿ ਜੁਮਲਾ, ਕਿਹਨੂੰ ਕਿਹਾ ਜਾਂਦਾ ਕਿ ਉਹ ਜਿਹੜੀਆਂ 15-15 ਲੱਖ ਰੁਪਈਆ ਖਾਤਿਆਂ 'ਚ ਆਊਗਾ, 2-2 ਕਰੋੜ ਦੀਆਂ ਨੌਕਰੀਆਂ ਦਿਆਂਗੇ, 2022 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਇਹ ਕਿਹਦੇ ਜੁਮਲੇ ਸੀਗੇ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜੁਮਲੇ ਸੀ। ਇਹ ਤਾਂ ਆਪ ਉਦੋਂ ਪ੍ਰਵੀਨ ਅਮਿਤ ਸ਼ਾਹ ਨੇ ਜਿਹੜਾ ਉਹ ਕਿਹਾ, ਜਦੋਂ ਉਹਨੂੰ ਬਾਰ-ਬਾਰ ਸਵਾਲ ਪੁੱਛਦੇ ਸੀ ਸੱਤਾ 'ਚ ਆਉਣ ਤੋਂ ਜੀ। ਵੀ 15 ਲੱਖ ਕਦੋਂ ਆਊਗੇ, ਤੇ ਉਹਨਾਂ ਨੇ ਆਪ ਕਿਹਾ ਸੀ ਭਾਈ ਇਹ ਤਾਂ ਜੁਮਲਾ ਸੀਗਾ ਜੀ ਇਲੈਕਸ਼ਨਾਂ ਜਿੱਤਣ ਦੇ ਲਈ। ਸੋ ਉਸ ਤੋਂ ਬਾਅਦ ਜੁਮਲਾ ਜੀਵੀ। ਜੀ। ਸੋ ਲਿਸਟ ਬੜੀ ਲੰਬੀ ਚੌੜੀ ਆ, ਉਹ ਤਾਂ ਤੁਹਾਨੂੰ ਸਾਰੇ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ, ਪਰ ਇਸ ਦੇ ਵਿੱਚ ਨਾਲ ਸਵਾਲ ਆਪਣੇ ਜਿਹੜੇ ਕਾਲਰਸ ਦੇ ਲਈ, ਸੁਣਨ ਵਾਲਿਆਂ ਦੇ ਲਈ, ਦੇਖਣ ਵਾਲਿਆਂ ਦੇ ਲਈ ਇਹੀ ਆ ਜੀ। ਵੀ ਹੁਣ ਕਹਿੰਦੇ ਜੀ ਤਾਨਾਸ਼ਾਹ, ਜਿੱਦਾਂ ਤੁਸੀਂ ਕਿਹਾ ਵੀ ਤਾਨਾਸ਼ਾਹੀ ਤੇ ਤਾਨਾਸ਼ਾਹ ਦੋਨੋਂ ਸ਼ਬਦ ਇਹਨਾਂ ਨੇ ਬੈਨ ਕੀਤੇ ਆ ਵੀ ਇਹ ਜੀ। ਅਨਪਾਰਲੀਮੈਂਟਰੀ ਆ, ਵੀ ਸੰਵਿਧਾਨ ਦੇ ਵਿੱਚ ਨਾ ਬੋਲੇ ਜਾਣ ਵਾਲੇ ਹਿੰਦੀ ਦੇ ਅਲਫਾਜ਼ ਨੇ, ਵੀ ਇਹ ਤੁਸੀਂ ਨਹੀਂ ਬੋਲ ਸਕਦੇ। ਹੁਣ ਇਹ ਕੌਣ ਕਰ ਸਕਦਾ ਹੈ ਬੈਨ? ਖੁਦ ਤਾਨਾਸ਼ਾਹ। ਤਾਨਾਸ਼ਾਹ ਨੂੰ ਹੁਣ ਤਾਨਾਸ਼ਾਹ ਨਹੀਂ ਤੁਸੀਂ ਕਹਿ ਸਕਦੇ। ਹੁਣ ਉਹਦੇ ਲਈ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਆ ਵੀ ਪ੍ਰਵੀਨ ਵੀ ਜਿਹੜਾ ਵਿਰੋਧ ਦੇ ਵਿੱਚ ਆ, ਜਿਨ੍ਹਾਂ ਨੇ ਇਹਨਾਂ ਵਿਸ਼ੇਸ਼ਣਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਦੱਸਣਾ ਵੀ ਭਾਈ ਤੁਸੀਂ ਆਹ ਬੰਦੇ ਹੋ, ਉਹਨਾਂ ਦੇ ਸ਼ਬਦ ਜਿਹੜੇ, ਉਹਨਾਂ ਦੀ ਜ਼ੁਬਾਨ ਜਿਹੜੀ ਆ ਉਹ ਖੋਈ ਜਾ ਰਹੀ ਆ, ਬੰਦ ਕਰਾਈ ਜਾ ਰਹੀ ਆ ਵੀ ਤੁਸੀਂ ਇਹ ਵੀ ਚੀਜ਼ ਜਿਹੜੀ ਆ ਉਹ ਨਹੀਂ ਬੋਲ ਸਕਦੇ। ਉਹ ਇਹਨਾਂ ਨੇ ਬਿਆਨ ਜਿਹੜਾ ਉਹ ਦੇ ਦਿੱਤਾ ਆ, ਲੋਕ ਸਭਾ ਦੇ ਸਪੀਕਰ ਨੇ ਕਿਹਾ ਵੀ ਕੋਈ ਵਰਡ ਜਿਹੜਾ ਆ ਉਹ ਬੈਨ ਅਸੀਂ ਨਹੀਂ ਕੀਤਾ। ਸੋ ਇਹਨਾਂ ਨੇ ਨਾ ਉਹ ਚੀਜ਼ ਪ੍ਰਵੀਨ ਕਰ ਦਿੱਤੀ, ਇੱਕ ਅਨਪਾਰਲੀਮੈਂਟਰੀ ਕਹਿ ਕੇ ਉਹਨਾਂ ਨੂੰ ਰੋਕ ਤੇ ਦਿੱਤਾ, ਪਰ ਉਹਨਾਂ ਨੂੰ ਬੈਨ ਨਹੀਂ ਕੀਤਾ। ਸੋ ਇਹਨਾਂ ਨੇ ਉਹ ਡਿਫਰੈਂਸ ਜਿਹੜਾ ਕ੍ਰੀਏਟ ਕਰਨ ਦੀ, ਇਹ ਫਰਕ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਜੀ ਅਨਪਾਰਲੀਮੈਂਟਰੀ ਹੈ, ਇਹਨਾਂ ਨੂੰ ਬੈਨ ਨਹੀਂ ਕੀਤਾ, ਪਰ ਤੁਸੀਂ ਬੋਲ ਨਹੀਂ ਸਕਦੇ। ਕੰਨ ਏਦਾਂ ਨਹੀਂ ਫੜਨਾ, ਉੱਤੋਂ ਦੀ ਜਾ ਕੇ ਕੰਨ ਜਿਹੜਾ ਫੜਨ ਨੂੰ ਆਖਣ ਦੇ ਆ। ਸੋ ਸਵਾਲ ਹੁਣ ਇਹੀ ਆ ਵੀ ਇਹ ਕਦੋਂ ਤੱਕ ਇਹੋ ਜਿਹੀਆਂ ਚੀਜ਼ਾਂ ਚੱਲੂਗੀਆਂ, ਕਦੋਂ ਤੱਕ ਇਹਨਾਂ ਦੀ ਇਹ ਜਿਹੜੀ ਹਿਪੋਕ੍ਰੇਸੀ ਆ ਇਹ ਕਦੋਂ ਤੱਕ ਚੱਲੂਗੀ? ਤਾਨਾਸ਼ਾਹ ਬਣ ਕੇ ਤਾਨਾਸ਼ਾਹ ਸ਼ਬਦ ਨੂੰ ਜਿਹੜਾ ਉਹ ਰੋਕ ਰਹੇ ਆ। ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਇਸ ਦੇ ਬਾਬਤ ਦੱਸ ਸਕਦੇ ਆ। ਬਿਲਕੁਲ ਜੀ, ਨਾਲੇ ਸਾਨੂੰ ਇਹ ਵੀ ਸਮਝਣਾ ਚਾਹੀਦਾ ਵੀ ਵਿਰੋਧੀ ਧਿਰਾਂ ਨੂੰ ਟੁਕੜੇ-ਟੁਕੜੇ ਗੈਂ ਕਹਿਣ ਵਾਲੇ ਲੋਕ, ਵਿਰੋਧੀ ਧਿਰਾਂ ਨੂੰ ਅੰਦੋਲਨ ਜੀਵੀ। ਦੇਖੋ ਹੁਣ ਇਹ ਬੀਜੇਪੀ ਵਾਲੇ ਨਾ ਇਹ ਬੜੇ ਚਲਾਕ ਨੇ, ਇਹਨਾਂ ਦੇ ਜਿਹੜੇ ਸਪੋਕਸ ਪਰਸਨ ਨੇ, ਜਦੋਂ ਤੁਸੀਂ ਕੋਈ ਵੀ ਡਿਬੇਟ ਸੁਣੋਗੇ ਤੇ ਨੈਰੇਟਿਵ ਚੇਂਜ ਕਰ ਦਿੰਦੇ ਆ। ਇਹ ਹੁਣ ਕੀ ਕਹਿ ਰਹੇ ਆ? ਇਹ ਕਹਿੰਦੇ ਕਿ ਕੀ ਰਾਜਨੀਤੀ ਸੱਭਿਅਕ ਨਹੀਂ ਹੋਣੀ ਚਾਹੀਦੀ? ਆਪ ਜੋ ਮਰਜ਼ੀ ਕਰੀ ਜਾਓ। ਹਾਂਜੀ, ਮਤਲਬ ਆਪਦੇ ਲਈ ਤੁਹਾਡੇ ਲੀਡਰ ਸਟੇਜਾਂ ਤੋਂ ਖੜ ਕੇ ਕਹਿਣ ਵੀ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼। ਠੀਕ ਹੈ, ਤੁਹਾਡੇ ਲੀਡਰ ਬੀਬੀਆਂ ਬਾਰੇ, ਮਿਨੋਰਟੀ ਬਾਰੇ, ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਕਿਸੇ ਫਿਰਕੇ ਦਾ, ਉਹਨਾਂ ਦੇ ਬਾਰੇ ਕਹਿਣ ਵੀ ਅਸੀਂ ਕਬਰਾਂ ਚੋਂ ਕੱਢ ਕੇ ਤੇ ਉਹਨਾਂ ਨਾਲ ਅਸੀਂ ਕਰਾਂਗੇ ਰੇਪ ਤੱਕ ਕਰਾਂਗੇ। ਇੰਨੀਆਂ ਹੌਲੀਆਂ ਦਰਜੇ ਦੀ ਤੁਹਾਡੇ ਲੀਡਰਾਂ ਉੱਤੇ ਇਲਜ਼ਾਮ ਲੱਗਣ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਦੇ ਵਿੱਚ ਜੋ ਰਾਮ ਨੂੰ ਮੰਨਣ ਵਾਲੇ ਆ ਉਹ ਰਹਿਣਗੇ, ਰਾਮਜ਼ਾਦੇ ਰਹਿਣਗੇ, ਹਰਾਮਜ਼ਾਦੇ ਨਹੀਂ ਰਹਿਣਗੇ। ਮਤਲਬ ਤੁਸੀਂ ਇੰਨੇ ਹਲਕੇ ਪੱਧਰ ਦੀਆਂ, ਜੇ ਤੁਹਾਨੂੰ ਇੰਨਾ ਫਿਕਰ ਹੈ ਦੇਸ਼ ਦਾ ਵੀ ਦੇਸ਼ ਦੇ ਵਿੱਚ ਸੱਭਿਅਕ ਮਰਿਆਦਾ ਹੋਣੀ ਚਾਹੀਦੀ ਹੈ, ਪ੍ਰਧਾਨ ਮੰਤਰੀ ਮਾਫੀ ਮੰਗਣ ਫਿਰ ਅੰਦੋਲਨ ਜੀਵੀ ਕਹਿਣ ਵਾਸਤੇ। ਇੱਕ ਪਾਸੇ ਤੁਸੀਂ ਅੰਨਦਾਤਾ ਕਹਿੰਦੇ ਹੋ, ਦੂਜੇ ਪਾਸੇ ਕਿਸਾਨਾਂ ਨੂੰ ਅੰਦੋਲਨ ਜੀਵੀ ਕਹਿੰਦੇ ਤੁਸੀਂ, ਦੂਜਿਆਂ ਨੂੰ ਜੁਮਲਾ ਜੀਵੀ ਕਹਿਣ ਨਹੀਂ ਦਿੰਦੇ ਜੀ। ਉਹ ਵਿਚਾਰਾ ਰਾਹੁਲ ਗਾਂਧੀ ਆ, ਉਹ ਪੱਪੂ ਕਹਿ ਕੇ ਵਿਚਾਰੇ ਦਾ ਕਰੀਅਰ ਖਤਮ ਕਰਤਾ ਜੀ। ਵਿਚਾਰਾ ਤੇ ਚਲੋ ਕਿਸੇ ਪਾਸੇ ਨਹੀਂ, ਪਰ ਰਾਜਨੀਤੀ ਦੇ ਲਿਹਾਜ਼ ਦੇ ਨਾਲ ਉਹ ਸ਼ਬਦ ਜਿਹੜਾ ਵੀ ਉਹ ਕਰ ਸਕਦੇ ਹੋ। ਉਹ ਤਾਂ ਉਹਦਾ ਪਰਿਵਾਰ ਤੇ ਉਹਨੇ ਜੋ ਕੁਛ ਉਹਨਾਂ ਨੇ ਕੀਤਾ ਆ ਉਹ ਤਾਂ ਸਾਰਿਆਂ ਦੇ ਸਾਹਮਣੇ ਆ, ਪਰ ਉਹਦੇ ਲਈ ਏਦਾਂ ਵਰਤ ਕੇ ਜਿਹੜਾ ਉਹਦਾ ਕਰੀਅਰ ਜਿਹੜਾ ਨਾ ਉੱਠਣ ਦਿੱਤਾ ਵਿਚਾਰੇ ਨੂੰ, ਤੇ ਨਾ ਕੁਛ ਜਿਹੜਾ ਉਸਦਾ ਬਣਨ ਦਿੱਤਾ। ਸੋ ਪਰ ਕਹਿੰਦੇ ਆ ਵੀ ਤੁਸੀਂ ਨਹੀਂ ਬੋਲ ਸਕਦੇ, ਕਹਿੰਦੇ ਜੇ ਸ਼ਕੁਨੀ ਨਹੀਂ ਵਰਤਣਾ। ਸ਼ਕੁਨੀ ਸਾਰੇ ਜਾਣਦੇ ਆ ਵੀ ਮਹਾਭਾਰਤ ਦੇ ਵਿੱਚ ਇੱਕ ਅਜਿਹਾ ਕਰੈਕਟਰ ਉਹ ਹੋਇਆ ਆ ਜਿਹੜਾ ਹਮੇਸ਼ਾ ਉਲਟ ਭੁਗਤਿਆ ਆ, ਜਿਹਨੇ ਢਾਹ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਆਪਣੇ ਮੁਨਾਫੇ ਦੀ ਗੱਲ ਜਿਹੜੀ ਉਹ ਕੀਤੀ ਆ। ਕਹਿੰਦੇ ਇਹ ਵੀ ਨਹੀਂ ਤੁਸੀਂ ਜਿਹੜੇ ਉਹ ਵਰਤ ਸਕਦੇ। ਪੁਰਸ਼ ਨਹੀਂ ਕਹਿ ਸਕਦੇ ਜੀ, ਬੰਦੇ ਨੂੰ ਹੁਣ ਬੰਦਾ ਕਹਿ ਸਕਦੇ ਵੀ ਇਹ ਵਿਨਾਸ਼ ਪੁਰਸ਼ ਦੋ ਵੱਖੋ ਵੱਖਰੇ ਕਰਕੇ ਜਿਹੜੇ ਉਹਨਾਂ ਨੇ ਰੋਕਤੇ ਵੀ ਆਹ ਚੀਜ਼ ਜਿਹੜੀ ਇਹਨਾਂ ਨੇ ਕੀਤੀ ਹੋਈ ਆ। ਸੋ ਹੋਰ ਵੀ ਜਿਹੜੇ ਸ਼ਬਦ ਨੇ ਉਹਨਾਂ ਬਾਰੇ ਵੀ ਆਪਾਂ ਚਰਚਾ ਨਾਲ ਕਰ ਰਹੇ ਹਾਂ, ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ
408 272 5200 ਤੇ। ਹਾਂਜੀ, ਬਿਲਕੁਲ ਜਿਹੜੇ ਅਗਲੇ ਸ਼ਬਦ ਨੇ ਉਹਨਾਂ ਦੇ ਵਿੱਚ ਇਹ ਵੀ ਹੈ ਵੀ ਤੁਸੀਂ ਵਿਨਾਸ਼ ਪੁਰਸ਼ ਨਹੀਂ ਕਹਿ ਸਕਦੇ, ਖਾਲਿਸਤਾਨੀ ਨਹੀਂ ਕਹਿ ਸਕਦੇ, ਖੂਨ ਨਾਲ ਖੇਤੀ ਸ਼ਾਮਲ ਨਹੀਂ ਕਹਿ ਸਕਦੇ। ਇਸ ਤੋਂ ਇਲਾਵਾ ਬੋਲੀ ਸਰਕਾਰ, ਉਲਟਾ ਚੋਰ ਕੋਤਵਾਲ ਨੂੰ ਡਾਂਟੇ, ਉਚੱਕੇ, ਅਹੰਕਾਰ, ਕਾਂ ਕਰਨਾ, ਕਾਲਾ ਦਿਨ, ਗੁੰਡਾਗਰਦੀ, ਗੁਲ ਉਡਾਉਣੇ, ਗੁੰਡਿਆਂ ਦੀ ਸਰਕਾਰ, ਦੋਹਰਾ ਚਰਿੱਤਰ, ਚੋਰ ਮਸੇਰੇ ਭਾਈ, ਚੌਂਕੜੀ, ਤੜੀ ਪਾਰ, ਤਲਵੇ ਚਟਣਾ, ਤਾਨਾਸ਼ਾਹ, ਦਾਦਾਗਿਰੀ, ਅੰਟ ਸ਼ੰਟ, ਅਨਪੜ੍ਹ, ਅਣਗਲ, ਨਾਰਕਿਸਟ, ਇਹੋ ਜਿਹੇ ਸ਼ਬਦ ਆ ਜਿਨ੍ਹਾਂ ਤੇ ਮਤਲਬ ਰੋਕ ਲੱਗੀ ਆ। ਰੋਕ ਕੀ ਕਹਿ ਸਕਦੇ ਹਾਂ ਵੀ ਇਹ ਕੱਢੇ ਜਾਣਗੇ। ਹੁਣ ਦੇਖੋ ਅੰਗਰੇਜ਼ੀ ਦੇ ਵਿੱਚ ਤੁਸੀਂ ਗੱਲ ਕਰੋ ਤਾਂ ਅਬਿਊਜ਼ਡ, ਬ੍ਰਿਟਡ, ਕਰਪਟ ਜਿਹੜੇ ਆ ਉਹ ਸ਼ਬਦ ਤੁਸੀਂ ਨਹੀਂ ਵਰਤ ਸਕਦੇ। ਜੀ, ਹੋਰ ਵੀ ਜਿਹੜੇ ਵਰਡਸ ਜਿਹੜੇ ਇਹਨਾਂ ਨੇ ਰੋਕੇ ਉਹਦੇ ਬਾਰੇ ਵੀ ਦੱਸਾਂਗੇ ਵੀ ਕਿ ਇਹਨਾਂ ਨੂੰ ਅਨਪਾਰਲੀਮੈਂਟਰੀ ਜਿਹੜੇ ਉਹ ਕਹਿੰਦੇ ਆ, ਤੇ ਕਿਤੇ ਨਾ ਕਿਤੇ ਉਹ ਜਿਹੜੇ ਅੱਖਰ ਨੇ, ਉਹ ਜਿਹੜੇ ਸ਼ਬਦ ਨੇ, ਉਹ ਇਹਨਾਂ ਨੂੰ ਪੇਸ਼ ਕਰਨ ਦੇ ਲਈ ਵਿਸ਼ੇਸ਼ਣ ਦੇ ਵਜੋਂ ਵਰਤੇ ਜਾਂਦੇ ਆ। ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200। ਗੁਰਪ੍ਰੀਤ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਵੀਰ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜਮਲਾਬਾਜੀ ਦੇ ਨਾਲ ਪੱਪੂ ਵੀ ਬੈਨ ਕਰਤਾ ਜੀ ਬੋਲਣਾ। ਨਹੀਂ ਜੀ, ਨਾ ਸੰਗੀ ਬੈਨ ਕੀਤਾ ਤੇ ਨਾ ਇਹਨਾਂ ਨੇ ਪੱਪੂ ਬੈਨ ਕੀਤਾ। ਪੱਪੂ ਵੀ ਨਹੀਂ ਬੈਨ ਕਰਤਾ ਜੀ, ਨਹੀਂ ਉਹ ਨਹੀਂ ਬੈਨ ਕਰਨਾ, ਉਹ ਦੂਜਿਆਂ ਨੂੰ ਜੋ ਕਹਿਣਾ ਹੋਏ ਇਸ ਲਈ ਉਹ ਕਹਿ ਸਕਦੇ ਆ ਨਾ ਆਪ। ਹਾਂਜੀ, ਇਹ ਤਾਂ ਇਹਨਾਂ ਦੀ ਫਿਕਰਤਾ ਜੀ। ਜਿੰਨੇ ਇਹ ਪੋਲੀਟੀਕਲ ਬੰਦੇ ਆ ਨਿਊਜ਼ ਏਜੰਟ ਤੇ ਅੱਜ ਬਾਦਲ ਦੀ ਸੁਖਬੀਰ ਬਾਦਲ ਦੀ ਇੰਟਰਵਿਊ ਦੇਖਣ ਵਾਲੀ ਆ ਜੀ। ਉਹ ਜੋ ਵੀ ਕੁਐਸਚਨ ਕਰੇ ਉਹਦਾ ਆਨਸਰ ਨਹੀਂ ਸੀ ਦਿੰਦਾ, ਸਿੱਧਾ ਹੀ ਆਮ ਆਦਮੀ ਪਾਰਟੀ ਮਾੜੀ ਆ। ਉਹ ਇੱਕੋ ਹੀ ਗੱਲ ਉਹਦੇ ਮੂੰਹ ਤੋਂ ਇਹੀ ਨਿਕਲਦੀ ਸੀ ਪੂਰੇ। ਉਹ ਆਪਦੇ ਆਨਸਰ ਤਾਂ ਦਿੰਦੇ ਹੀ ਨਹੀਂ। ਇਹ ਉਹਨਾਂ ਦੇ ਦੁਆਰ ਤੋਂ ਲਿਆ ਕੇ ਇਹਨਾਂ ਦੀ ਜੋ ਪਹਿਲੀ ਰਾਜਨੀਤੀ ਸੀ ਪਹਿਲਾਂ ਤੱਕ 1970 ਤੋਂ ਵੀ ਤੁਸੀਂ ਕਾਹਤੋਂ ਨਹੀਂ ਕੀਤਾ, ਉਹਦਾ ਆਨਸਰ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਮਾੜੀ। ਬਸ ਇੱਕੋ ਹੀ ਕੰਮ ਸੀ ਉਹਦੇ ਕੋਲੇ, ਉਹਨੇ ਆਹੀ ਆਨਸਰ ਦਿੱਤਾ ਵਾ ਜੀ। ਆਪ ਮੈਂਬਰ ਪਾਰਲੀਮੈਂਟ ਨੇ ਇਸ ਮਸਲੇ ਤੇ ਹੀ ਬੋਲੇ ਕਿ ਨਹੀਂ? ਨਾ ਜੀ, ਉੱਤਰ ਜਮਾ ਹੀ। ਹਾਂਜੀ ਇਹ ਇਹਨਾਂ ਦਾ ਜਿੰਨੇ ਤੱਕ ਇਹ ਆਪਣੀ ਪੋਲਿਟਿਕਸ ਖੇਡਦੇ ਆ ਇਸ ਤਰ੍ਹਾਂ ਦੀ, ਦੇਸ਼ ਨੂੰ ਵੀ ਮਾੜਾ, ਲੋਕਾਂ ਦਾ ਵੀ ਮਾੜਾ। ਇਹ ਵਿਕਾਸ ਤੇ ਤਾਂ ਬੋਲਦੇ ਨਹੀਂ, ਆਪਦੇ ਆਪ ਨੂੰ ਲੁਕਾਈ ਜਾਂਦੇ। ਆਪਦੀਆਂ ਗਲਤੀਆਂ ਲਗਾਈਆਂ ਉਹਨੇ ਸਾਰੀਆਂ ਹੀ। ਜੋ ਕੁਝ ਪੁੱਛਦੇ ਉਹ ਵੀ ਦੁੰਨੇ ਜਿੰਨੇ ਐਂਕਰ ਸੀਗੇ ਦੁੰਨੇ ਮਸਕਰੀਆਂ ਹੱਥ ਦੇ ਸੀਗੇ। ਗੱਲਬਾਤ ਕੀ ਕਰਦਾ ਜੀ। ਹਾਂਜੀ, ਠੀਕ ਹੈ ਜੀ। ਓਕੇ ਵੀਰ ਜੀ, ਵਧੀਆ ਪ੍ਰੋਗਰਾਮ ਜੀ। ਥੈਂਕ ਯੂ। ਸੋ ਬਿਲਕੁਲ ਜੀ, ਆਪਾਂ ਗੱਲਬਾਤ ਇਸੇ ਦੀ ਕਰ ਰਹੇ ਹਾਂ ਵੀ ਆਹ ਜਿਹੜੇ ਸ਼ਬਦ ਆ ਉਹ ਕੱਢੇ ਗਏ ਨੇ। ਇਹਨਾਂ ਸ਼ਬਦਾਂ ਦੇ ਵਿੱਚ ਮੋਸਟਲੀ ਉਹ ਸ਼ਬਦ ਨੇ ਜਿਹੜੇ ਸ਼ਬਦ ਸਰਕਾਰ ਨੂੰ ਸੰਬੋਧਨ ਹੁੰਦੇ ਨੇ। ਮੋਸਟਲੀ ਤੁਸੀਂ ਕੀ ਕਰੋਗੇ ਜੇਕਰ ਤੁਸੀਂ ਆਲੋਚਨਾਤਮਕ ਕਾਰਵਾਈ ਜਾਂ ਸਵਾਲ ਕਰਨੇ ਹੀ ਨਹੀਂ ਜਾਂ ਕਰਨੇ ਨਹੀਂ ਦੇਣੇ, ਆਲੋਚਨਾ ਕਰਨੀ ਨਹੀਂ, ਤਾਂ ਫਿਰ ਪਾਰਲੀਮੈਂਟ ਦਾ ਰੋਲ ਕੀ ਰਹਿ ਜਾਊਗਾ? ਜੇ ਤੁਹਾਨੂੰ ਪਾਰਲੀਮੈਂਟ 'ਚ ਖੜ ਕੇ ਬੰਦਾ ਇਹ ਕਹੂਗਾ ਕਿ ਗੂੰਗੀ ਸਰਕਾਰ, ਬੋਲੀ ਸਰਕਾਰ, ਇਹ ਸੁਣਦੀ ਨਹੀਂ, ਤਾਂ ਇਹ ਤਾਂ ਆਮ ਸ਼ਬਦ ਨੇ ਜਿਹੜੇ ਤੁਸੀਂ ਇੱਕ ਦੂਜੇ ਨਾਲ ਰਾਬਤਾ ਕਰਨ ਵਾਸਤੇ ਵਰਤਦੇ ਹੋ। ਅਹੰਕਾਰ, ਇਹ ਸ਼ਬਦ ਕਿੱਧਰੋਂ ਆਪਾਂ ਆਮ ਤੌਰ ਤੇ ਵਰਤੇ ਯਾਰ ਫਲਾਨਾ ਬੰਦਾ ਅਹੰਕਾਰ ਦੇ ਵਿੱਚ, ਹੰਕਾਰ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆਪਾਂ, ਹੰਕਾਰ ਦੇ ਵਿੱਚ ਬੋਲਦਾ ਹੈ। ਫਲਾਨਾ ਬੰਦਾ ਗੁੰਡਾਗਰਦੀ ਤੇ ਉਤਰਿਆ, ਅੱਜ ਬਹੁਤ ਮਾੜਾ ਦਿਨ ਸੀ, ਸਰਕਾਰ ਨੇ ਲਾਠੀਚਾਰਜ ਕੀਤਾ, ਕਾਲਾ ਦਿਨ ਸੀ ਅੱਜ। ਸੋ ਇਹ ਤਾਂ ਨਾਰਮਲੀ ਸ਼ਬਦ ਨੇ। ਤੁਸੀਂ ਕਹਿੰਦੇ ਹੋ ਦਾਦਾਗਿਰੀ ਕੀ ਨਹੀਂ, ਜਿਹੜਾ ਕਿਸੇ ਵੀ ਮਾਈਨੋਰਿਟੀ ਦੇ ਬੰਦੇ ਨੂੰ ਕੁੱਟ ਦੇਣਾ, ਉਹਦੀ ਮੁੜ ਕੇ ਸ਼ਿਕਾਇਤ ਨਾ ਦਰਜ ਹੋਣ ਦੇਣੀ, ਕੀ ਇਹ ਦਾਦਾਗਿਰੀ ਨਹੀਂ ਹੈ? ਕਿ ਜਿਹੜੇ ਬੰਦੇ ਸਜ਼ਾ ਜ਼ਾਬਤਾ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ, ਉਹਨਾਂ ਨੂੰ ਸਨਮਾਨਿਤ ਕਰਨਾ ਸਟੇਜਾਂ ਤੇ, ਕੀ ਇਹ ਦਾਦਾਗਿਰੀ ਨਹੀਂ ਹੈ? ਕਿ ਟੀਵੀ ਡਿਬੇਟਾਂ ਦੇ ਵਿੱਚ ਬਹਿ ਕੇ ਲੋਕਾਂ ਨੂੰ ਸਿੱਖਿਆਵਾਂ ਦੇਣਾ ਜਾਂ ਲੋਕਾਂ ਦੇ ਉੱਤੇ ਨੈਰੇਟਿਵ ਥੋਪਣਾ, ਕੀ ਇਹ ਦਾਦਾਗਿਰੀ ਨਹੀਂ ਹੈ? ਸੋ ਇਹੀ ਚੀਜ਼ਾਂ ਨੇ ਜਿਹੜੀਆਂ ਸਰਕਾਰ ਚਾਹੁੰਦੀ ਹੈ ਕਿ ਸਾਨੂੰ ਸੁਣਨੀਆਂ ਨਾ ਪੈਣ। ਪਰ ਅਸਲ ਦੇ ਵਿੱਚ ਇਹ ਇਸ ਤਰ੍ਹਾਂ ਨਹੀਂ ਚੱਲਦਾ। ਜੇ ਆਪਣੇ ਆਪ ਨੂੰ ਲੋਕਤੰਤਰ ਕਹਿੰਦੇ ਨੇ ਤਾਂ ਫਿਰ ਇਹਨਾਂ ਨੂੰ ਤਲਵੇ ਚੱਟਣਾ ਵੀ ਸੁਣਨਾ ਪਊਗਾ, ਤਾਨਾਸ਼ਾਹ ਵੀ ਸੁਣਨਾ ਪਊਗਾ, ਦਾਦਾਗਿਰੀ ਵੀ ਸੁਣਨਾ ਪਊਗਾ, ਦੋਹਰਾ ਚਰਿੱਤਰ। ਤੇ ਜੇ ਕਿਤੇ ਮਿਨੋਰਿਟੀ ਦੇ ਉੱਤੇ ਧੱਕਾ ਹੋਇਆ ਤੇ ਉਹਦੀ ਸੁਣਵਾਈ ਨਾ ਹੋਈ ਤਾਂ ਅਗਲਾ ਹੋ ਸਕਦਾ ਗੁਨਾਹ ਦੀ ਸਰਕਾਰ ਵੀ ਕਹਿ ਦੇਵੇ। ਜੀ। ਸੋ ਪ੍ਰਵੀਨ, ਇਹ ਤਾਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈਗਾ ਆ। ਇਹ ਜਿਹੜਾ ਪਾਰਲੀਮੈਂਟ ਦਾ ਸੈਕਟਰੀਏਟ ਹੁੰਦਾ ਆ, ਇਹ ਹਰ ਸਾਲ ਇਹਨਾਂ ਸ਼ਬਦਾਂ ਦੇ ਵਿੱਚ ਇਜ਼ਾਫਾ ਕਰਦਾ ਆ। ਸੋ ਇਹ ਜਿਹੜੇ ਸ਼ਬਦ ਅਸੀਂ ਤੁਹਾਨੂੰ ਦੱਸ ਰਹੇ ਹਾਂ, ਇਸ ਦੇ ਵਿੱਚ ਇਹ ਐਡ ਨਵੇਂ ਕੀਤੇ ਗਏ ਆ। 50 ਪੇਜਾਂ ਦੀ ਕਹਿੰਦੇ ਆ ਜੀ ਇਹ ਐਡ ਕੀਤੀ ਗਈ ਹੈ। ਇੱਕ ਬੁੱਕਲੈਟ ਜਿਹੜੀ ਆ ਉਹ ਲੋਕ ਸਭਾ ਦੇ ਸੈਕਟਰੀਏਟ ਨੇ
ਰਿਲੀਜ਼ ਕੀਤੀ ਆ। ਅਨਪਾਰਲੀਮੈਂਟਰੀ ਸ਼ਬਦ ਵੀ ਲੋਕ ਸਭਾ ਦੇ ਵਿੱਚ ਵੀ ਜਿਹਨੂੰ ਇਹ ਡੈਮੋਕ੍ਰੇਸੀ ਦਾ ਟੈਂਪਲ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਲੋਕ ਸਭਾ ਤੇ ਰਾਜ ਸਭਾ ਇਹ ਇਦਾਂ ਆ ਹਾਂਜੀ ਵੀ ਇੱਥੇ ਤੁਸੀਂ ਆਹ ਸ਼ਬਦ ਜਿਹੜੇ ਆ ਉਹ ਨਹੀਂ ਵਰਤ ਸਕਦੇ, ਮਰਿਆਦਾ ਦੇ ਉਲਟ ਜਾਣ ਵਾਲੇ ਆ। ਸਨੂਪਗੇਟ ਵਰਗਾ, ਕੋਵਿਡ ਸਪਰੈਡਰ, ਇਹ ਜਿਹੜੇ ਸ਼ਬਦਾਂ ਨੂੰ ਰੋਕਿਆ ਆ। ਅਸ਼ੇਮਡ, ਅਬਿਊਜ਼ਡ, ਬਿਟਰੇਡ, ਡਰਾਮਾ, ਹਿਪੋਕ੍ਰੇਸੀ, ਇਨਕੰਪੋਟੈਂਟ, ਇਹ ਉਹੀ ਸ਼ਬਦ ਨੇ ਜਿਨ੍ਹਾਂ ਦੇ ਜਿਹੜੇ ਵਰਤ ਕੇ ਇਸ ਟਾਈਮ ਮੋਦੀ ਸਰਕਾਰ ਨੂੰ ਦੱਸਿਆ ਜਾਂਦਾ ਹੈ ਵੀ ਇਹ ਸਾਰਾ ਕੁਝ ਹੈਗੇ ਆ, ਪਰ ਕਹਿੰਦੇ ਵੀ ਤੁਸੀਂ ਹੁਣ ਸਾਡੇ ਕ੍ਰਿਟਿਕ ਵੀ ਨਹੀਂ ਬਣ ਸਕਦੇ। ਹੁਣ ਤੁਸੀਂ ਨਵੇਂ ਸ਼ਬਦ ਜਿਹੜੇ ਉਹ ਤੁਹਾਨੂੰ ਉਸ ਦੇ ਵਿੱਚ ਲੱਭਣੇ ਪੈਣੇ ਆ, ਤੇ ਅਗਲੀ ਵਾਰੀ ਇਹ ਇਹਨਾਂ ਨੇ ਫਿਰ ਉਹ ਜਿਹੜੇ ਉਹ ਰੋਕ ਦੇਣੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਟਿੱਪਣੀਆਂ ਇਸ ਦੇ ਉੱਤੇ ਪ੍ਰਵੀਨ ਟਵਿੱਟਰ ਜੀ ਦੇ ਉੱਤੇ, ਹੋਰ ਸਾਰਾ ਕੁਝ ਉਸ ਦੇ ਉੱਤੇ ਜਿਹੜਾ ਉਹ ਆ ਰਿਹਾ ਆ। ਸੋ ਕੰਮ ਇਹ ਆਪ ਪੂਰੇ ਤਾਨਾਸ਼ਾਹ ਡਿਕਟੇਟਰ ਵਾਲੇ ਖੁਦ ਕਰ ਰਿਹਾ ਆ, ਤੇ ਫਿਰ ਇਸ ਦੇ ਵਿੱਚ ਟੈਕਨੀਕਲ ਡੀਟੇਲ ਦੇ ਵਿੱਚ ਜਾ ਕੇ ਉਸ ਨੂੰ ਟੋਟਲੀ ਜਿਹੜਾ ਆ ਉਹ ਕਹਿ ਰਿਹਾ ਵੀ ਨਹੀਂ ਨਹੀਂ ਸਾਡਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਸੋ ਇਹ ਇੱਕ ਮਾੜੀ ਜਿਹੜੀ ਚੀਜ਼ ਹੈਗੀ ਆ, ਤੇ ਇਸ ਬੁੱਕਲੈਟ ਨੇ ਇੱਕ ਵਾਰੀ ਫਿਰ ਵਿਵਾਦ ਜਿਹੜਾ ਆ ਉਹ ਨਵਾਂ ਖੜਾ ਕਰ ਦਿੱਤਾ ਆ। ਜੀ ਬਿਲਕੁਲ। ਔਰ ਇੱਕ ਨਾ ਸਾਡੇ ਜਿਹੜੇ ਲੋਕ ਆ, ਅਸੀਂ ਆਮ ਤੌਰ ਤੇ ਇੱਕ ਨੈਰੇਟਿਵ ਦੇ ਸ਼ਿਕਾਰ ਹੋ ਜਾਂਦੇ ਹਾਂ ਬੜੀ ਛੇਤੀ। ਉਹ ਨੈਰੇਟਿਵ ਪਤਾ ਕੀ ਹੈ ਰਾਜ ਜੀ? ਉਹ ਨੈਰੇਟਿਵ ਇਹ ਹੈ ਕਿ ਜੀ ਕੀ ਸੁਧਾਰ ਨਹੀਂ ਹੋਣੇ ਚਾਹੀਦੇ, ਕਿ ਪੋਲੀਟੀਕਲ ਰਿਫਾਰਮਸ ਨਹੀਂ ਹੋਣੇ ਚਾਹੀਦੇ ਸੰਸਦ ਦੇ ਵਿੱਚ, ਜਾਂ ਇਹੋ ਜਿਹੇ ਅਸੀਂ ਕਹਿੰਦੇ ਕਿ ਪੋਲੀਟੀਕਲ ਰਿਫਾਰਮਸ ਹੋਣੇ ਚਾਹੀਦੇ ਆ, ਪਰ ਵਿਰੋਧੀਆਂ ਦਾ ਗਲਾ ਘੁੱਟਣਾ ਜਾਂ ਵਿਰੋਧ ਦੀ ਇੱਕ ਮਰਿਆਦਾ ਤੈਅ ਕਰਨ ਦੇਣੀ, ਕੀ ਉਹ ਪੋਲੀਟੀਕਲ ਰਿਫਾਰਮ ਹੈ? ਬੜੀ ਚਲਾਕੀ ਦੇ ਨਾਲ ਨੈਰੇਟਿਵ ਬਦਲਿਆ ਜਾ ਰਿਹਾ, ਔਰ ਬੜੇ ਪੜ੍ਹੇ ਲਿਖੇ ਲੋਕ, ਬੜੇ ਸੁਲਝੇ ਲੋਕ ਇਸ ਨੈਰੇਟਿਵ ਨੂੰ ਐਕਸੈਪਟ ਕਰ ਰਹੇ ਨੇ ਕਿ ਯਾਰ ਨਹੀਂ, ਸਾਡੀ ਦੇਸ਼ ਦੀ ਸੰਸਦ ਦੇ ਵਿੱਚ ਤਾਂ ਇੰਨਾ ਕੁਝ ਬੋਲਦੇ ਆ, ਆਹ ਕੁਝ ਬੋਲਦੇ ਆ, ਇਹ ਤਾਂ ਬੈਨ ਹੋਣਾ ਚਾਹੀਦਾ। ਲੋਕ ਆਪੇ ਕਹਿ ਰਹੇ ਕਿ ਬੈਨ ਹੋਣਾ ਚਾਹੀਦਾ। ਨਹੀਂ, ਇਹ ਸਹੀ ਨਹੀਂ ਹੈ। ਇਹ ਅੱਧੀ ਜਾਣਕਾਰੀ ਆ। ਜਾਣਕਾਰੀ ਹੈ ਕਿ ਪੋਲੀਟੀਕਲ ਰਿਫਾਰਮਸ ਤੇ ਵਿਰੋਧੀਆਂ ਦੀ ਜਿਹੜੀ ਇੱਕ ਤਰੀਕੇ ਨਾਲ ਹੱਦ-ਬੰਨ੍ਹਾ ਤੈਅ ਕਰਨਾ, ਇਹ 2 ਡਿਫਰੈਂਟ ਚੀਜ਼ਾਂ ਨੇ। ਪੋਲੀਟੀਕਲ ਰਿਫਾਰਮਸ ਤੈਅ ਕਰੋ, ਅਸੀਂ ਕਹਿੰਦੇ ਕਿ ਅਸੀਂ ਉਹਦੇ 'ਚ ਹਾਮੀ ਭਰਦੇ ਹਾਂ। ਜਿਹੜੇ ਬੰਦੇ ਤੇ ਕੇਸ ਦਰਜ ਹੋ ਗਿਆ, ਸਜ਼ਾ ਜ਼ਾਬਤਾ, ਉਹਨੂੰ ਟਿਕਟ ਕਿਉਂ ਦਿੰਦੇ ਹਾਂ? ਜਿਹੜੇ ਬੰਦੇ ਤੇ ਅਯੋਗੀ ਆਦਿੱਤਿਆਨਾਥ ਤੇ ਜਦੋਂ ਇਹ ਬੰਦਾ ਮੁੱਖ ਮੰਤਰੀ ਨਹੀਂ ਸੀ ਬਣਿਆ, ਉਦੋਂ ਇਹ ਤੇ ਕਿੰਨੇ ਕੇਸ ਚੱਲਦੇ ਸੀ। ਉਹ ਸਾਰੇ ਜਦੋਂ ਮੁੱਖ ਮੰਤਰੀ ਬਣੇ, ਜਦੋਂ ਆਪ ਮੁੱਖ ਮੰਤਰੀ, ਫਿਰ ਜਾਂਚਾਂ ਕਿਹਨੇ ਹੋਣ ਦੇਣੀਆਂ ਵਾ? ਇਸੇ ਤਰ੍ਹਾਂ ਸਜ਼ਾ ਜ਼ਾਬਤਾ ਬੰਦੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਹੈ। ਪੋਲੀਟੀਕਲ ਰਿਫਾਰਮ ਕਰਨੇ ਆ ਤੇ ਜਿਹੜੇ ਸਜ਼ਾ ਜ਼ਾਬਤਾ ਬੰਦੇ ਆ, ਪਾਰਟੀਆਂ 'ਚ ਕੱਢੋ, ਮੁਆਸ਼ਰੇ 'ਚ ਕੱਢੋ, ਇਸ ਤੇ ਕਹਿਣੇ ਆ। ਸੋ ਇਹ ਬੜੀ ਇੱਕ ਗਲਤ ਧਾਰਨਾ ਵਾ। ਜਿਹੜੇ ਲੋਕ ਬੜੀ ਕਾਹਲੀ ਦੇ ਨਾਲ, ਕਿਉਂਕਿ ਇੰਟਰਨੈਟ ਤੇ ਤੁਸੀਂ ਜਾ ਕੇ ਦੇਖੋਗੇ, ਇੱਕ ਬਹੁਤ ਵੱਡੀ ਡਿਬੇਟ ਆ, ਪਰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸ਼ਬਦ ਬੈਨ ਕਰਨੇ, ਖਾਸ ਕਰਕੇ ਜਿਹੜੇ ਵਿਰੋਧੀ ਧਿਰਾਂ ਕੋਲੇ ਕਰੜੇ ਸ਼ਬਦ ਹੈ, ਕਿ ਸਰਕਾਰ ਹੰਕਾਰ ਦੇ ਵਿੱਚ ਇਹ ਕੰਮ ਕਰ ਰਹੀ ਹੈ, ਸਰਕਾਰ ਸੁਣਦੀ ਨਹੀਂ ਕਿਸੇ ਦੀ, ਸਰਕਾਰ ਬੋਲੀ ਹੈ। ਤਾਂ ਇਹ ਸ਼ਬਦ ਨੇ, ਜੇ ਤੁਸੀਂ ਠੀਕ ਹੈ, ਅਸੀਂ ਕਹਿੰਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਕ ਆਪਦੀ ਮਰਿਆਦਾ ਹੈ, ਮੁੱਖ ਮੰਤਰੀ ਦੇ ਅਹੁਦੇ ਦੀ ਸੀ ਮਰਿਆਦਾ ਹੈ, ਅਸੀਂ ਕਹਿੰਦੇ ਕਿ ਇੱਦਾਂ ਨਹੀਂ, ਨਾ ਕਰੋ। ਤੁਸੀਂ ਸੰਸਦ ਦੇ ਵਿੱਚ ਖੜ ਕੇ, ਵਿਧਾਨ ਸਭਾ ਦੇ ਵਿੱਚ ਖੜ ਕੇ ਇਸ ਤਰ੍ਹਾਂ ਨਾ ਕਰੋ। ਤੁਹਾਨੂੰ ਯਾਦ ਹੋਣਾ ਵਾ, ਜਦੋਂ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਭਾਸ਼ਣ ਦੇ ਰਹੇ ਸੀਗੇ, ਤੇ ਸੁਖਪਾਲ ਖਹਿਰਾ ਨੇ ਉਹਨਾਂ ਨੂੰ ਟੋਕਿਆ। ਤਾਂ ਉਦੋਂ ਦੇਖੋ, ਇਹ ਕਈ ਤਰ੍ਹਾਂ ਦੇ ਲੋਕ ਆਪਣੇ ਨਾਲ ਜੁੜੇ ਹੋਣਗੇ, ਇਸ ਵੇਲੇ ਸੁਣ ਰਹੇ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਗੈਸਚਰ ਸੀ, ਉਹ ਬੜਾ ਪੂਅਰ ਸੀ। ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਹਿਣਾ ਚਾਹੀਦਾ। ਉਹਨਾਂ ਨੂੰ ਸਪੀਕਰ ਨੂੰ ਕਹਿਣਾ ਚਾਹੀਦਾ ਸੀ ਕਿ ਜੀ ਤੁਸੀਂ, ਖਹਿਰਾ ਸਾਹਿਬ ਮੈਨੂੰ ਟੋਕ ਰਹੇ ਨੇ, ਕਿਉਂਕਿ ਮੁੱਖ ਮੰਤਰੀ ਦੇ ਭਾਸ਼ਣ ਤੇ ਬੋਲਿਆ ਨਹੀਂ ਜਾਂਦਾ, ਜੋ ਪ੍ਰੋਟੋਕਾਲ ਹੈ, ਔਰ ਇਹ ਹੁੰਦਾ, ਇਹਦੀ ਪਾਲਣਾ ਹੁੰਦੀ ਰਹੀ ਹੈ ਹੁਣ ਤੱਕ। ਮਜੀਠੀਆ ਤੇ ਨਾਲ ਆਪਾਂ ਦੇਖਦੇ ਰਹੇ, ਕਾਂਡ ਹੁੰਦਾ ਰਿਹਾ ਰਾਣਾ ਗੁਰਮੀਤ ਸੋਢੀ ਦਾ, ਉਹ ਗਾਲੋ ਗਾਲੀ ਹੋਏ। ਕਿਹਨੇ ਕਿਹਾ ਉਹਨੂੰ ਚੰਗਾ, ਕਿਸ ਨੇ ਕਿਹਾ? ਜਦੋਂ ਇੱਕ ਦੂਜੇ ਨੂੰ ਗਾਲੋ ਦੁਪੜੀ ਹੋਏ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਹੋਏ, ਕਿਸੇ ਨੇ ਉਹਨਾਂ ਨੂੰ ਚੰਗਾ ਨਹੀਂ ਕਿਹਾ। ਪਰ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਨੂੰ ਟੋਕਿਆ, ਕਿ ਠੀਕ ਹੈ, ਸੋ ਉਹਨੇ ਆਬਜੈਕਟ ਕਰਤਾ, ਉਹਦੀ ਗੱਲ ਤੇ ਉਹ ਗੱਲ ਆਪਾਂ ਮੰਨਦੇ ਹਾਂ ਕਿ ਆਬਜੈਕਟ ਨਹੀਂ ਸੀ ਹੋਣਾ ਚਾਹੀਦਾ ਸੀਐਮ ਜਦੋਂ ਭਾਸ਼ਣ ਦੇ ਰਹੇ ਸੀ। ਪਰ ਜਦੋਂ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਬੋਲ ਨਹੀਂ ਸਕਦੇ, ਤੁਸੀਂ ਇਹ ਨਹੀਂ ਕਰ ਸਕਦੇ, ਤਾਂ ਉੱਥੇ ਵੀ ਜਿਹੜੇ ਸਿਆਸੀ ਵਿਸ਼ਲੇਸ਼ਕ ਸੀਗੇ, ਉਹ ਕਹਿੰਦੇ ਇਹ ਮੁੱਖ ਮੰਤਰੀ ਨੂੰ ਸੌਂਦਾ ਨਹੀਂ ਹੈ। ਇਸੇ ਤਰ੍ਹਾਂ ਜਿਵੇਂ ਜੇ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਭਾਸ਼ਣ ਦੇ ਦਰਮਿਆਨ ਇਹ ਗੱਲ ਕਹੂਗਾ ਕਿ ਦੇਸ਼ ਦੇ ਵਿੱਚ ਅੰਦੋਲਨ ਜੀਵੀ ਹੈ, ਟੁਕੜੇ ਟੁਕੜੇ ਗੈਂਗ ਹੈ, ਤਾਂ ਉਹ ਵੀ ਉਹਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਇਸੇ ਚੀਜ਼ ਨੂੰ ਅਸੀਂ ਇਕੱਠਾ ਕਰਕੇ ਦੇਖੀਏ ਕਿ ਨੈਰੇਟਿਵ ਕੀ ਚੱਲ ਪਿਆ, ਕਿ ਲੋਕ ਆਪ ਮੁਹਾਰੇ ਕਹਿਣ ਲੱਗ ਪਏ ਕਿ ਯਾਰ ਹਾਂ, ਇਹ ਸ਼ਬਦ ਤਾਂ ਬੰਦ ਹੋਣੇ ਚਾਹੀਦੇ ਆ, ਇਹ ਸ਼ਬਦ ਤਾਂ ਐਂ ਹੋਣਾ ਚਾਹੀਦਾ, ਇਹ ਪੋਲੀਟੀਕਲ ਰਿਫਾਰਮਸ ਹੋਣੇ ਚਾਹੀਦੇ ਆ। ਪੋਲੀਟੀਕਲ ਰਿਫਾਰਮਸ ਤੇ ਸ਼ਬਦਾਂ ਦੀ ਮਰਿਆਦਾ 2 ਵੱਖਰੀਆਂ ਚੀਜ਼ਾਂ ਨੇ।
ਪੋਲੀਟੀਕਲ ਰਿਫਾਰਮਸ ਤਾਂ ਇੱਕ ਬਹੁਤ ਵੱਡੀ ਡਿਬੇਟ ਆ। ਪੋਲੀਟੀਕਲ ਰਿਫਾਰਮਸ ਤੇ ਤਾਂ ਵਰਲਡ ਦੀ ਜਿਹੜੀ ਪੋਲਿਟਿਕਸ ਆ ਉਹਦੇ ਤੇ ਡਿਬੇਟ ਹੋ ਸਕਦੀ ਹੈ ਕਿ ਕਿਹੜੇ ਦੇਸ਼ ਦੀ ਰਾਜਨੀਤੀ ਕਿਵੇਂ ਚੱਲ ਰਹੀ ਆ, ਕਿਹੜੇ ਦੇਸ਼ ਦੀ ਰਾਜਨੀਤੀ 'ਚ ਕੀ ਰਾਜਨੀਤੀ ਸੁਧਾਰ ਤੇ ਵਿਰੋਧੀ ਲੋਕਤੰਤਰ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ, ਇਹ 2 ਅਲੱਗ-ਅਲੱਗ ਵਿਸ਼ੇ ਆ। ਹੂੰ। ਲੋਕਤੰਤਰ ਦੇ ਵਿੱਚ ਤੁਹਾਡੇ ਕੋਲੇ ਕਿੱਡਾ ਵੱਡਾ ਹੀ ਮੈਂਡੇਟ ਆ, ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨੂੰ ਮਨਫੀ ਨਹੀਂ ਕਰ ਸਕਦੇ। ਜੀ। ਇਹ ਤੁਹਾਨੂੰ ਮੰਨ ਕੇ ਠੀਕ ਆ, ਤੁਹਾਡੇ ਕੋਲੇ 92 ਸੀਟਾਂ, ਤੁਹਾਡੇ ਕੋਲੇ 245 ਸੀਟਾਂ, ਤੁਹਾਡੇ ਕੋਲੇ ਫਤਵਾ, ਲੋਕਾਂ ਨੇ ਤੁਹਾਡੇ 'ਚ ਭਰੋਸਾ ਕੀਤਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਤੁਸੀਂ ਬੋਲਤਾ ਅੰਤਿਮ ਸੱਚ ਆ। ਬਿਲਕੁਲ। ਸੋ ਗੈਗ ਆਰਡਰ ਇੱਕ ਸ਼ਬਦ ਵਰਤਿਆ ਜਾਂਦਾ ਆ ਪ੍ਰਵੀਨ। ਜੀ। ਗੈਗ ਆਰਡਰ ਬੇਸਿਕਲੀ ਵੀ ਕਿਸੇ ਦੀ ਜ਼ੁਬਾਨ ਦੇ ਉੱਤੇ ਜਾਂ ਲਗਾਮ ਲਾ ਦੇਣੀ ਜਾਂ ਉਸਨੂੰ ਬੁੱਲ੍ਹਾਂ ਨੂੰ ਸੀ ਦੇਣਾ, ਬੰਦ ਕਰ ਦੇਣਾ। ਹੂੰ। ਯੂਜੂਅਲੀ ਅਦਾਲਤਾਂ ਕਿਸੇ ਮਾਮਲੇ ਨੂੰ ਪਬਲਿਕ ਦੇ ਵਿੱਚ ਜਨਤਕ ਥਾਵਾਂ ਦੇ ਉੱਤੇ ਡਿਸਕਸ਼ਨ ਨਾ ਹੋਵੇ, ਉਸ ਦੇ ਉੱਤੇ ਗੈਗ ਆਰਡਰ ਜਿਹੜੀਆਂ ਲਾ ਦਿੰਦੀਆਂ। ਜੀ। ਸੋ ਇਹ ਜਿਹੜਾ ਇਹਨਾਂ ਨੇ ਕੀਤਾ ਆ, ਉਹ ਤਕਰੀਬਨ ਗੈਗ ਆਰਡਰ ਦੇ ਮੁਤਾਬਕ ਹੀ ਆ। ਜਿੱਦਾਂ ਆਪਾਂ ਪਹਿਲੋਂ ਵੀ ਇਹ ਜ਼ਿਕਰ ਕੀਤਾ ਵੀ ਜਿਨ੍ਹਾਂ ਸ਼ਬਦਾਂ ਦੇ ਨਾਲ ਮੋਦੀ ਦੀ ਸਰਕਾਰ ਨੂੰ ਦਰਸਾਇਆ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਜੀ। ਉਹਨਾਂ ਨੇ ਮੁਲਕ ਦਾ ਬੇੜਾਗਰਕ ਕੀਤਾ, ਲੋਕਾਂ ਦਾ ਬੁਰਾ ਹਾਲ ਜਿਹੜਾ ਉਹ ਕੀਤਾ ਆ। ਜਿੱਦਾਂ ਮਿਸਲੈਡ, ਬਿਟਰੇਡ ਤੇ ਚੀਟਡ ਵਰਗੇ ਸ਼ਬਦ ਉਹ ਉਸ ਦੇ ਉੱਤੇ ਜਿਹੜੇ ਉਹ ਕਹਿ ਰਹੇ ਆ, ਜੀ। ਕਿਉਂਕਿ ਆਮ ਜਿਹੜਾ ਅਨਇੰਪਲੋਇਡ ਯੂਥ ਹੈਗਾ ਆ, ਉਹਨਾਂ ਨੂੰ ਮਿਸਲੈਡ ਕੀਤਾ। ਅਗਨੀਵੀਰ ਵਰਗੇ ਜਿਹੜੇ ਆ ਉਹ ਪ੍ਰੋਗਰਾਮ ਜੀ। ਧੋਖਾ ਦਿੱਤਾ, ਬਿਟਰੇ ਕੀਤਾ ਵੀ ਇੰਨੇ ਸਾਲ ਉਹਨਾਂ ਨੂੰ ਜਿਹੜੇ ਉਹ ਕਰਵਾਈ ਤੇ ਜਾਂਦੇ ਰਹੇ ਆ ਵੀ ਟੈਸਟ ਦੇਈ ਜੋ, ਕੋਈ ਨਹੀਂ, ਦੇਖਦੇ ਆ ਜਾਂ ਅਗਲੀ ਵਾਰੀ ਸ਼ਰੇਆਮ ਜਿਹੜਾ ਉਹਨਾਂ ਨੂੰ ਚੀਟ ਜਿਹੜਾ ਉਹ ਕਰ ਦਿੱਤਾ। ਸੋ ਉਹ ਸ਼ਬਦ ਉਹਨਾਂ ਨੇ ਰੋਕ ਦਿੱਤੇ ਤਾਂ ਜੋ ਅਨਇੰਪਲੋਇਮੈਂਟ ਦੀ ਕੋਈ ਗੱਲ ਨਾ ਕਰ ਸਕੇ, ਕੁਛ ਉਹਨਾਂ ਨੂੰ ਸਵਾਲ ਨਾ ਕਰ ਸਕੇ। 2 ਕਰੋੜ ਇਹਨਾਂ ਨੇ ਜੌਬਾਂ ਜਿਹੜੀਆਂ ਇਹ ਦੇਣੀਆਂ ਸੀਗੀਆਂ। ਸੋ ਹੱਦ ਹੀ ਜਿਹੜੀ ਆ ਇਸ ਦੇ ਵਿੱਚ ਪ੍ਰਵੀਨ ਇਹ ਹੋਈ ਪਈ ਹੈਗੀ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਆਪਾਂ ਗੱਲਬਾਤ ਨੂੰ ਜਿਹੜਾ ਉਹ ਜਾਰੀ ਰੱਖਾਂਗੇ। ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 408272 5200। ਇੱਕ ਕਹਾਵਤ ਕਹਿੰਦੇ ਆ ਵੀ ਕਹੀ ਜਾਂਦੀ ਆ ਜੀ। ਵੀ ਇਹ ਉਹੀ ਸ਼ਬਦ ਬੈਨ ਕਰਦੇ ਆ ਜਿਹੜੇ ਸਟਿਕ ਕਰਦੇ ਆ, ਜਿਨ੍ਹਾਂ ਦੇ ਨਾਲ ਇਹਨਾਂ ਦੀ ਅਸਲੀਅਤ ਜੀ। ਦਰਸਾ ਹੁੰਦੀ ਆ, ਉਹਨਾਂ ਦੇ ਉੱਤੇ ਹੀ ਇਹਨਾਂ ਨੇ ਇਹ ਬੈਨ ਲਾਉਣਾ। ਕਹਿੰਦੇ ਪੁਰਾਣੀ ਇੱਕ ਸੇਇੰਗ ਆ, the words they ban are the words that stick। ਵੀ ਉਹ ਉਹਨਾਂ ਨੂੰ ਦਿਖਾਉਣ ਵਾਲੇ ਜਿਹੜੇ ਉਹੀ ਹੁੰਦੇ ਆ। ਸੋ ਇਹ ਸਾਰਾ ਕੁਛ ਇਸ ਟਾਈਮ ਕਰ ਰਹੀ ਆ। ਇਹਨਾਂ ਤੋਂ ਜਿਨ੍ਹਾਂ ਕੋਲ 4 ਸ਼ਬਦ ਨਹੀਂ ਝੱਲੇ ਜਾਂਦੇ, ਉਹਨਾਂ ਦੇ ਕ੍ਰਿਟਿਸਿਜ਼ਮ ਸਵਾਦ ਝੱਲਣਾ ਆ। ਉਹਨਾਂ ਨੇ ਆਪੋਜੀਸ਼ਨ ਦਾ, ਲੋਕਾਂ ਦਾ ਉਹਨਾਂ ਨੇ ਕੀ ਕਰਨਾ ਆ, ਇਹ ਸਭ ਨੂੰ ਹੀ ਪਤਾ ਹੈ ਵੀ ਕੀ ਕੁਛ ਜਿਹੜਾ ਉੱਥੇ ਇਸ ਆੜ ਦੇ ਵਿੱਚ ਚੱਲ ਰਿਹਾ ਹੈਗਾ ਆ। ਤੇ ਆਪਾਂ ਮਿਲਦੇ ਹਾਂ ਜੀ ਫਿਰ ਇੱਕ ਬ੍ਰੇਕ ਤੋਂ ਬਾਅਦ। ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ। ਨੰਬਰ 408 272 5200।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਮਾਣਯੋਗ ਸਤਿਕਾਰਤ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰਵੀਨ ਸ਼ਰਮਾ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਰੇਡੀਓ USA ਦੇ ਨਾਲ ਸਾਡੇ ਸਰੋਤੇ ਜੁੜੇ ਹੋਏ ਨੇ, ਤੇ ਤੁਹਾਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਜਿਹੜੇ ਸ਼ਬਦ ਬੈਨ ਹੋਏ ਨੇ। ਰਾਜ ਜੀ, ਮੈਨੂੰ ਬੜੀ ਹੈਰਾਨੀ ਹੋਈ ਕਿ ਇੱਕ ਪਾਸੇ ਸੁਖਬੀਰ ਬਾਦਲ ਮੈਂਬਰ ਪਾਰਲੀਮੈਂਟ ਨੇ, ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ, ਤੇ ਕਾਂਗਰਸ ਦੇ ਕਈ ਮੈਂਬਰ ਪਾਰਲੀਮੈਂਟ ਨੇ, ਹੁਣ ਤਾਂ ਸਿਮਰਨਜੀਤ ਸਿੰਘ ਮਾਨ ਵੀ ਮੈਂਬਰ ਪਾਰਲੀਮੈਂਟ। ਇੱਕ ਸ਼ਬਦ ਹੋਰ ਹੈ ਜਿਹਦੇ ਤੇ ਜਿਹੜਾ ਤੁਸੀਂ ਪਾਰਲੀਮੈਂਟ 'ਚ ਬੋਲ ਨਹੀਂ ਸਕਦੇ, ਅਨਪਾਰਲੀਮੈਂਟਰੀ ਕਰਤਾ, ਖਾਲਿਸਤਾਨੀ ਸ਼ਬਦ। ਖਾਲਿਸਤਾਨੀ ਸ਼ਬਦ ਦੇ ਵਿੱਚ ਕੀ ਅਨਪਾਰਲੀਮੈਂਟ? ਇਹਨਾਂ ਦੇ ਵਿੱਚੋਂ ਕਿਸੇ ਨੇ ਵੀ, ਦੇਖੋ ਮਾਨ ਸਾਹਿਬ ਭਗਤ ਸਿੰਘ ਦੇ ਦੁਆਲੇ ਤਾਂ ਹੋ ਜਾਂਦੇ ਆ, ਉਹਨਾਂ ਦੇ ਚਾਹਣ ਵਾਲੇ ਨੂੰ ਹੋ ਸਕਦਾ ਗੁੱਸਾ ਵੀ ਆਵੇ ਇਸ ਗੱਲ ਦਾ। ਭਗਤ ਸਿੰਘ ਨੂੰ ਤਾਂ ਉਹ ਕਹਿ ਦਿੰਦੇ ਨੇ ਅੱਤਵਾਦੀ। ਖੈਰ, ਉਸ ਗੱਲ ਤੇ ਤਾਂ ਬੜੀ ਲੰਬੀ ਡਿਬੇਟ ਚੱਲ ਸਕਦੀ ਹੈ ਵੀ ਕਿਸੇ ਵੀ ਸੱਤਾ ਦੇ ਖਿਲਾਫ ਲੜਨ ਵਾਲਾ ਬੰਦਾ ਆਪਦੇ ਲੋਕਾਂ ਦੀ ਨਜ਼ਰ 'ਚ ਕ੍ਰਾਂਤੀਕਾਰੀ ਹੁੰਦਾ ਹਮੇਸ਼ਾ। ਐਂ ਤਾਂ ਕੱਲ ਨੂੰ ਜਿਹੜੇ ਸਾਡੀ ਆਈਡੀਓਲੋਜੀ ਦੇ ਉਲਟ ਆ, ਜਿਹੜੇ ਸਾਡੇ ਨਾਲ ਇਤਫਾਕ ਨਹੀਂ ਰੱਖਦੇ, ਉਹ ਸਾਡੇ ਹੀਰੋਜ਼ ਨੂੰ ਕਹਿਣ ਲੱਗ ਪੈਣਗੇ। ਉਹ ਤਾਂ ਕਹਿੰਦੇ ਹੀ ਆ, ਪਹਿਲਾਂ ਹੀ ਕਹਿ ਰਹੇ। ਸੋ ਇਹਨਾਂ ਗੱਲਾਂ ਦੇ ਵਿੱਚ ਪੈਣ ਦੀ ਬਜਾਏ ਮਾਨ ਸਾਹਿਬ ਪੁੱਛਣ, ਇਹ ਸਵਾਲ ਕਰਨ ਕਿ ਯਾਰ, ਜੇਕਰ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੂੰ ਕੋਈ ਇਤਰਾਜ਼ ਨਹੀਂ ਹੈ ਖਾਲਿਸਤਾਨ ਸ਼ਬਦ ਤੇ, ਤਾਂ ਫਿਰ ਤੁਹਾਨੂੰ ਕਿਉਂ ਇਤਰਾਜ਼ ਹੈ? ਪਾਰਲੀਮੈਂਟ 'ਚ ਕੀ ਇਤਰਾਜ਼ ਹੈ? ਸੋ ਇਹ ਪੁੱਛਣਾ ਚਾਹੀਦਾ ਵਾ। ਇਹ ਚੀਜ਼ਾਂ ਇਹ ਏਦਾਂ ਹੀ ਨਹੀਂ ਹੈ ਕਿ ਇਹ ਜਿਹੜੇ ਸ਼ਬਦ ਆ ਇਹਨਾਂ ਨੂੰ ਅਨਪਾਰਲੀਮੈਂਟ, ਹੌਲੀ ਹੌਲੀ ਇਹ ਸ਼ਬਦ ਹੋ ਸਕਦਾ ਕ੍ਰਾਈਮ ਬਣ ਜਾਣ ਕਿ ਜੇ ਤੁਸੀਂ ਇਹ ਬੋਲਿਆ ਤਾਂ ਇਹ ਕਰ ਦੇਂਗੇ। ਔਰ ਉਹ ਜਿਹੜਾ ਸਲੋ ਨੈਰੇਟਿਵ ਆ, ਏਜੰਡਾ ਵਾ, ਉਹ ਚੱਲ ਰਿਹਾ, ਬੇਸ਼ੱਕ ਸਲੋਲੀ ਚੱਲ ਰਿਹਾ, ਬੇਸ਼ੱਕ ਧੀਮਾ ਚੱਲ ਰਿਹਾ, ਬੇਸ਼ੱਕ ਤੇਜ਼ ਚੱਲ ਰਿਹਾ, ਪਰ ਉਹ ਚਲਾਇਆ ਜਾ ਰਿਹਾ। ਔਰ ਇਹ ਦੇਖੋ, ਜਿਹੜੇ ਪੰਜਾਬ ਨੇ ਐਮਰਜੈਂਸੀ ਦਾ ਐਡਾ ਵੱਡਾ ਵਿਰੋਧ ਕੀਤਾ, ਜਿਹੜੇ ਪੰਜਾਬ ਨੇ ਦੇਸ਼ ਨੂੰ ਦੱਸਿਆ ਕਿ ਮੋਦੀ ਸਰਕਾਰ ਨੂੰ ਰੋਕਿਆ ਜਾ ਸਕਦਾ ਹੈ, ਜਿਹੜੇ ਪੰਜਾਬ ਨੇ ਇਹ ਦੱਸਿਆ ਕਿ ਮੋਦੀ ਸਾਹਿਬ ਦੇ ਵਿੱਚ ਮੂੰਹ ਚੋਂ ਨਿਕਲਿਆ ਹਰ ਹੁਕਮ ਕਾਨੂੰਨ ਨਹੀਂ ਆ, ਖੇਤੀ ਕਾਨੂੰਨ ਵਾਪਸ ਵੀ ਹੋ ਸਕਦੇ ਆ, ਤਾਂ ਉਸੇ ਪੰਜਾਬ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇੰਨੇ ਮੈਂਬਰ ਜਿਹੜੇ ਸ਼ਬਦ ਹੈ ਬੈਨ ਹੋ ਗਿਆ, ਤੇ ਅਸੀਂ ਵਿਰੋਧ ਕਿਵੇਂ ਕਰਾਂਗੇ। ਜੀ, ਆਪਣੇ ਨਾਲ ਜੁੜੇ ਨੇ ਇਸ ਟਾਈਮ ਜਸਪਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਪ੍ਰਵੀਨ ਜੀ। ਹਾਂਜੀ, ਜਿਹੜੀ ਆਪਾਂ ਇਹ ਗੱਲ ਕਰਦੇ ਹਾਂ, ਇਹਨਾਂ ਨੇ ਜਿਹੜੇ ਮਤਲਬ ਕੁਝ ਸ਼ਬਦ ਉਹਨਾਂ ਨੂੰ ਅਨਪਾਰਲੀਮੈਂਟਰੀ ਉੱਥੇ ਪਾਰਲੀਮੈਂਟ ਦੇ ਵਿੱਚ ਮਤਲਬ ਬੋਲਣ ਤੋਂ ਮਨਾ ਕਰਦੇ ਨੇ ਇਹ। ਤੇ ਮਤਲਬ ਇਹਦੇ 'ਚ ਹੁਣ ਇਹ ਹੈ ਵੀ ਜੇ ਕਲੈਰੀਫਿਕੇਸ਼ਨ, ਮਤਲਬ ਜਿਹੜੇ ਹੁਣ ਉੱਥੇ ਬੰਦੇ ਬੈਠੇ ਨੇ, ਹੁਣ ਆਮ ਲੋਕ ਤਾਂ ਇੱਥੇ ਕੁਝ ਨਹੀਂ ਕਰ ਸਕਦੇ, ਬਾਹਰ ਤਾਂ ਇਹਨਾਂ ਨੇ ਪਾਬੰਦੀ ਨਹੀਂ ਲਾਈ, ਤੇ ਪਾਰਲੀਮੈਂਟ 'ਚ ਪਾਬੰਦੀ ਲਾਈ ਆ। ਉੱਥੇ ਉਹਨਾਂ ਲੋਕਾਂ ਨੂੰ ਇਹ ਮਤਲਬ ਆਵਾਜ਼ ਉਠਾਉਣੀ ਚਾਹੀਦੀ ਹੈ ਵੀ ਇਹ ਆਪਣੇ ਸੁਪਰੀਮ ਕੋਰਟ ਦੇ ਕੋਲ ਘੱਟੋ ਘੱਟ ਜਾਣਾ ਚਾਹੀਦਾ ਵੀ ਤੇ ਸਾਡੇ ਬੋਲਣ ਦੀ ਆਜ਼ਾਦੀ ਦੇ ਉੱਤੇ ਉਹ ਹੈ। ਜੇ ਅਸੀਂ ਆਪਣਾ ਮਤਲਬ ਉਹਨੂੰ ਐਕਸਪ੍ਰੈਸ ਨਹੀਂ ਕਰ ਸਕਦੇ, ਅਸੀਂ ਵਿਰੋਧ ਕਰਨਾ ਹੈ, ਅਸੀਂ ਉਹਦੇ ਲਈ ਪ੍ਰੋਪਰ ਵਰਡ ਪਹਿਲਾਂ ਇਹਨਾਂ ਨੂੰ ਪੁੱਛਾਂਗੇ ਵੀ ਅਸੀਂ ਤੁਹਾਡਾ ਵਿਰੋਧ ਕਰਨਾ ਤੇ ਸਾਨੂੰ ਦੱਸਿਓ ਇਹਦੇ ਇੱਥੇ ਅਸੀਂ ਕੀ ਬੋਲੀਏ ਜੀ। ਤੇ ਉਹ ਤਾਂ ਫਿਰ ਕੱਲ ਨੂੰ ਇਹ ਲਿਆਉਣਗੇ ਨਾ ਵੀ ਤੁਸੀਂ ਕਿਸੇ ਵੀ ਗੱਲ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਦਾ ਕੋਈ ਸ਼ਬਦ ਨਹੀਂ ਬੋਲ ਸਕਦੇ, ਤੁਸੀਂ ਸਾਡੇ ਅਗੇਂਸਟ ਵੀ ਬੋਲਣਾ, ਤਾਂ ਵੀ ਪਹਿਲਾਂ ਸਭ ਤੋਂ ਪੁੱਛਿਓ ਵੀ ਤੁਸੀਂ ਕੀ ਵਰਡ ਉੱਥੇ ਵਰਤਣਾ ਹੈਗਾ। ਤੇ ਇਹ ਤਾਂ ਟੋਟਲੀ ਮਤਲਬ ਇੱਕ ਕਿਸਮ ਦੀ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਬੋਲਣ ਦੇ ਉੱਤੇ ਪਾਬੰਦੀ ਹੈ, ਤਾਨਾਸ਼ਾਹੀ ਹੈ ਜੀ, ਜਿਸ ਨੂੰ ਕਹਿ ਸਕਦੇ ਹਾਂ ਜੀ। ਤੇ ਕੱਲ ਨੂੰ ਕਹਿਣਗੇ ਵੀ ਨਕਲੀ ਡਿਗਰੀ ਨਹੀਂ ਤੁਸੀਂ ਕਹਿ ਸਕਦੇ, ਤੁਸੀਂ ਮਤਲਬ ਬਿਨਾਂ ਵਿਆਹ ਹੈ ਬੰਦੇ ਨੂੰ ਜਿਹੜਾ ਲਫ਼ਜ਼ ਕਰਦੇ ਉਹ ਨਹੀਂ ਤੁਸੀਂ ਕਹਿ ਸਕਦੇ। ਤੇ ਮਤਲਬ ਇਹ ਤਾਂ ਫਿਰ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੇਲੇ ਕਹਿ ਦੇਣਗੇ ਵੀ ਨਹੀਂ ਤੂੰ ਤਾਂ ਅਨਪਾਰਲੀਮੈਂਟਰੀ ਲੈਂਗੁਏਜ ਹੈ ਤੇਰੀ। ਵੀ ਸੁਪਰੀਮ ਕੋਰਟ ਤੋਂ ਘੱਟੋ ਘੱਟ ਮਤਲਬ ਪਟੀਸ਼ਨ ਪਾ ਕੇ ਪਤਾ ਕਰਨਾ ਚਾਹੀਦਾ ਵੀ ਇਹਨਾਂ 'ਚ ਦੱਸੋ ਵੀ ਅਨਪਾਰਲੀਮੈਂਟਰੀ ਇਹਨਾਂ ਸ਼ਬਦਾਂ ਦੇ ਵਿੱਚ ਕੀ ਹੈ ਜਿਹੜਾ ਇਹਨਾਂ ਦੀ ਸਿਹਤ ਨੂੰ ਮਤਲਬ ਹਾਰਮ ਕਰਦਾ ਹੈ। ਘੱਟੋ ਘੱਟ ਮਤਲਬ ਪਤਾ ਵੀ ਅਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਆਪਾਂ ਪਤਾ ਕਰ ਸਕਦੇ ਹਾਂ ਵੀ ਇਹ ਸ਼ਬਦ ਦੇ ਵਿੱਚ ਕਿਸੇ ਨੂੰ ਮਤਲਬ ਅਸੀਂ ਉਹਦਾ ਕ੍ਰਿਟੀਸਾਈਜ਼ ਕਰਨਾ ਤਾਂ ਉਹਦੇ ਲਈ ਫਿਰ ਨਵੇਂ ਮਤਲਬ ਡਿਕਸ਼ਨਰੀ ਬਣਾ ਕੇ ਦੇਣ ਵੀ ਇਹ ਸ਼ਬਦ ਦੀ ਜਗ੍ਹਾ ਤੇ ਤੁਸੀਂ ਆਹ ਵਰਤ ਸਕਦੇ ਹੋ, ਆਹ ਸ਼ਬਦ ਦੀ ਜਗ੍ਹਾ ਤੇ ਤੁਸੀਂ ਆਹ ਵਰਤ ਸਕਦੇ ਹੋ, ਤੇ ਕੋਈ ਆਪਸ਼ਨ ਤਾਂ ਦੇਣ ਨਾ। ਕੱਲ ਨੂੰ ਕ੍ਰਿਟੀਸਾਈਜ਼ ਕਰਨ ਦਾ ਤਾਂ ਇੱਕ ਰਾਈਟ ਆ ਨਾ, ਇੱਕ ਇਹਦਾ ਬੇਸਿਕ ਰਾਈਟ ਆ, ਇਹਦਾ ਮਤਲਬ ਟੋਟਲ ਬੋਲਣ ਤੇ ਪਾਬੰਦੀ ਆ। ਤੁਸੀਂ ਮੂੰਹ ਦੇ ਉੱਤੇ ਮਤਲਬ ਟੇਪਾਂ ਲਾ ਕੇ ਆ ਜਾਓ, ਉੱਥੇ ਬਹਿ ਕੇ ਇਹਨਾਂ ਦੀਆਂ ਗੱਲਾਂ ਸੁਣ ਕੇ ਆ ਜਾਓ ਘਰ ਨੂੰ। ਤੇ ਮਤਲਬ ਇਹ ਤਾਂ ਟੋਟਲੀ ਮਤਲਬ ਇੱਕ ਕਿਸਮ ਦੀ ਬਹੁਤ ਵੱਡੀ ਟੈਸਟ ਕਰਕੇ ਦੇਖ ਰਹੇ ਨੇ ਇਹ ਵੀ ਇਹਨਾਂ 'ਚ ਕਿੰਨੇ ਕੁ ਬੰਦੇ ਬਚੇ ਨੇ ਜਿਨ੍ਹਾਂ ਦੇ ਅੰਦਰ ਕੁਛ ਮਾੜੀ ਮੋਟੀ ਕੋਈ ਹੈਗੀ ਆ, ਟੋਟਲੀ ਮਤਲਬ ਇਹ ਵੀ ਹਥਿਆਰ ਸਿੱਟ ਚੁੱਕੇ ਨੇ ਸਾਰੇ ਦੇ ਸਾਰੇ, ਦਿਮਾਗ ਖਾਲੀ ਹੋ ਗਏ ਇਹਨਾਂ ਦੇ ਵੀ ਆਪਾਂ ਇੰਨੇ ਘੜ ਜਾ ਲਏ, ਹੁਣ ਇਹ ਮਤਲਬ ਇਸੇ ਚੱਕਰ ਦੇ ਵਿੱਚ ਇਹਨਾਂ ਨੂੰ ਫਸਾਈ ਰੱਖੋ। ਬਿਲਕੁਲ ਹਾਂਜੀ, ਜ਼ਰੂਰ ਇਹ ਕਰਨਾ ਚਾਹੀਦਾ। ਇਹ ਉਹਨਾਂ ਨੂੰ ਸੋਚਣਾ ਉੱਥੇ ਬੋਲਣ ਦਾ ਬਣਦਾ, ਪੰਜਾਬ ਵਾਲੇ ਵੀ ਨੇ ਜਾਂ ਹੋਰ ਜੋ ਵੀ ਨੇ,
ਸਾਰੇ ਦੇਖਣ ਜੀ। ਤੇ ਥੈਂਕ ਯੂ ਜੀ, ਹਾਂਜੀ ਹੁਣ ਹਾਂਜੀ ਓਕੇ ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਸ਼ੁਕਰੀਆ। ਜੀ, ਸਤਿ ਸ਼੍ਰੀ ਅਕਾਲ। ਸੋ ਅਗਲੇ ਕਾਲਰ ਨੇ ਜਸਬੀਰ ਸਿੱਧੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਪਰਵੀਨ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਪਰਮੀ ਸ਼੍ਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ ਜਿਹੜਾ ਮੈਂ ਤੁਹਾਨੂੰ ਸੁਣਦਾ ਸੀ ਇਹ ਮੁੱਦਾ ਜਿਹੜਾ ਆਪਣੇ ਜਿਹੜੀ ਵਿਧਾਨ ਸਭਾ ਲੋਕ ਸਭਾ ਚ ਲੈਂਗੁਏਜ ਯੂਜ਼ ਕਰਦੇ ਆ ਹਾਂਜੀ। ਕਿ ਇਹ ਸਿਰਫ ਇਹ ਜਿਹੜੇ ਇਹ ਮੈਂਬਰ ਆ ਇਹਨਾਂ ਵਾਸਤੇ ਆ ਤੇ ਇਹ ਲੋਕਾਂ ਨੂੰ ਜੋ ਮਰਜ਼ੀ ਬੋਲੀ ਜਾਣ। ਇਹ ਸਿਰਫ ਇੱਕ ਦੂਜੇ ਨੂੰ ਨਹੀਂ ਬੋਲ ਸਕਦੇ ਜੀ, ਇਹ ਬਾਕੀਆਂ ਨੂੰ ਕੋਈ ਪੂਰੀ ਖੁੱਲ ਹੈ ਜੀ ਇਹਨਾਂ ਨੂੰ ਬਾਹਰ ਆ ਕੇ ਚੰਗਾ ਬੋਲਦੇ ਆ, ਜਾਂ ਜਿਹੜੇ ਬਾਹਰ ਬੈਠੇ ਆ ਬੀਜੇਪੀ ਵਾਲੇ ਜਾਂ RSS ਵਾਲੇ ਜਾਂ ਸ਼ਿਵ ਸੈਨਾ ਜੋ ਮਰਜ਼ੀ ਬੋਲੀ ਜਾਂਦੇ ਦੂਏ ਧਰਮਾਂ ਨੂੰ, ਉਹਨਾਂ ਦਾ ਕੀ ਖਿਆਲ ਆ? ਇਹ ਕੀ ਇਹਨਾਂ ਦੇ ਆਪਣੇ ਬੋਲਦੇ ਆ, ਸਿਰਫ ਇਹਨਾਂ ਦੀ ਰਿਸਪੈਕਟ, ਇਹਨਾਂ ਨੂੰ ਆਪ ਦੀ ਰਿਸਪੈਕਟ ਨਾਲ ਮਤਲਬ ਹੈ, ਦੂਜਿਆਂ ਦਾ ਕੋਈ ਮਤਲਬ ਨਹੀਂ ਜੀ। ਬਿਲਕੁਲ ਇਹੀ ਗੱਲ ਆ, ਇਹੀ ਗੱਲ। ਮੇਰਾ ਖਿਆਲ ਇੱਥੇ ਨਾ ਰੈਫਰੈਂਡਮ ਕਰਾਉਣਾ ਚਾਹੀਦਾ ਵੀ ਇਹ ਲੈਂਗੁਏਜ ਕਿਹੋ ਜਿਹੀ ਯੂਜ਼ ਕਰ ਸਕਦੇ ਆ, ਜਾਂ ਆਮ ਜਨਰਲ ਪਬਲਿਕ ਨੂੰ ਕਿਹੋ ਜਿਹੀ ਯੂਜ਼ ਕਰ ਸਕਦੇ ਆ। ਜੇ ਲੋਕ ਅਪਰੂਵ ਕਰਦੇ ਆ ਫੇਰ ਦੇਖਾਂਗੇ ਇਹਨਾਂ ਨੇ ਕੀ ਕਰਨਾ ਨਾ। ਸਹੀ ਗੱਲ। ਇੱਕ ਤਾਂ ਮੈਂ ਨਾ ਵੀ ਲੋਕਾਂ ਨੂੰ ਵੀ ਇੱਕ ਨਵੀਂ ਡਿਕਸ਼ਨਰੀ ਤਿਆਰ ਕਰਕੇ ਦੇ ਦੇਣੀ ਜੀ, ਭਾਈ ਵੀ ਤੁਸੀਂ ਵੀ ਨਹੀਂ ਆਹ ਸ਼ਬਦ ਬੋਲ ਸਕਦੇ, ਇਹ ਆਪਣੇ ਤੌਰ ਦੇ ਉੱਤੇ ਬਣਾ ਕੇ ਦੇ ਦੇਣੇ ਇਹਨਾਂ ਨੂੰ। ਇਹ ਸ਼ਬਦ ਫੇਰ ਜਦੋਂ ਵੀ ਕੋਈ ਬੋਲਦਾ ਨਾ ਬੁਲਾਣਾ ਤੇ ਉਦੋਂ ਹਾਂਜੀ ਜੈਸਾ ਇਹੀ ਕਹੀ ਕਰਨਾ। ਕੋਈ ਵਿਰੋਧੀ ਪਾਰਟੀ ਨਹੀਂ ਇਹ ਚਾਹੁੰਦਾ ਤਾਂ ਅਸਲ ਦੇ ਵਿੱਚ ਤਾਂ ਇਹ ਜਿਹੜਾ ਫੈਸਿਜ਼ਮ ਦਾ ਜਿਹੜਾ ਮੂੰਹ ਹੁੰਦਾ ਉਹ ਇਹੀ ਹੁੰਦਾ ਹੈ ਵੀ ਮੇਰਾ ਹੀ ਸਾਰਾ ਕੁਝ ਹੋਵੇ, ਮੇਰੀ ਜਿਹੜੀ ਉਹ ਕਰੀ ਜਾਣ, ਵੀ ਮੋਦੀ ਤੋਂ ਤਗੜਾ ਕੋਈ ਨਹੀਂ, ਬਸ ਇਹਦੀ ਜੈ ਜੈਕਾਰ ਹੋਵੇ, ਇਹੀ ਚੀਜ਼ ਇਹ ਚਾਹੁੰਦੇ ਆ। ਇਹਨਾਂ ਨੂੰ ਰਿਫਾਰਮ ਹੋਣਾ ਚਾਹੀਦਾ ਵੀ ਇਹ ਜਿਹੜੇ ਜਿੰਨੇ ਵੀ ਇਹ MLA ਆ MP ਆ ਜੋ ਵੀ ਹੈਗੇ ਮਿਨਿਸਟਰ ਆ ਨਾ, ਇਹ ਜਨਰਲ ਪਬਲਿਕ ਨੂੰ ਮਾੜਾ ਨਹੀਂ ਬੋਲ ਸਕਦੇ, ਲੜਾ ਨਹੀਂ ਸਕਦੇ। ਜਿਹੜਾ ਮਾੜਾ ਭੜਕਾਊ ਬਾਂਹ ਦੇ ਕੇ ਲੜਾਉਂਦੇ ਨਾ ਕਹਿੰਦੇ ਕਿ ਆਪਸ ਵਿੱਚ ਜਿੱਦਾਂ ਮਰਜੀ ਸਿਰ ਇੱਕ ਦੇ ਖਲਾਣ, ਬਾਲ ਪੱਟਣ, ਗਾਲਾਂ ਕੱਢਣ, ਜੁੱਤੀਆਂ, ਮਾੜਾ ਚੰਗਾ ਬੋਲ ਸਕਦੇ ਜਾਂ ਉਹਨਾਂ ਨੂੰ ਭੜਕਾ ਨਹੀਂ ਸਕਦੇ। ਇਹ ਤਾਂ ਕੋਈ ਕਾਨੂੰਨ ਚਾਹੀਦਾ, ਨਾ ਕਿ ਅੰਦਰ ਜੋ ਮਰਜੀ ਕਰੀ ਜਾਣਾ। ਬਾਹਰਲੇ ਮੁਲਕਾਂ ਚ ਕੁਰਸੀਆਂ ਵੀ ਚੱਲਦੀਆਂ, ਢਾਹ ਵੀ ਲੈਂਦੇ, ਕੁੱਟ ਕਟਾਪਾ ਵੀ ਕਰਦੇ। ਥੈਂਕ ਯੂ ਜਸਬੀਰ ਜੀ। ਮੇਰੇ ਖਿਆਲ ਨਾਲ ਹਿੰਦੁਸਤਾਨ ਦੀ ਜਿਹੜੀ ਹਿੰਦੁਸਤਾਨ ਦੀ ਆਵਾਮ ਹੈ ਇਹ ਪਤਾ ਨਹੀਂ ਜਾਂ ਕੇਅਰ ਨਹੀਂ ਕਰਦੀ, ਕੋਈ ਬੋਲਦੀ ਨਹੀਂ ਕਿਸੇ ਗੱਲ ਤੇ ਵੀ, ਜਾਂ ਡਰਦੇ ਆ ਤੋਂ, ਕੋਈ ਪਤਾ ਨਹੀਂ ਕੀ ਪੰਗਾ ਹੈ। ਸਾਰੀਆਂ ਚੀਜ਼ਾਂ ਨਾਲ ਹੀ ਆ ਜੀ, ਮੈਨੂੰ ਤਾਂ ਇਦਾਂ ਲੱਗਦਾ ਸਭ ਕੁਝ ਚੱਲਦਾ। ਮੇਰੇ ਖਿਆਲ ਅੱਜ ਕੱਲ ਏਦਾਂ ਕੰਮ ਹੋਗਾ ਵੀ ਸੱਚ ਬੋਲਣ ਤੋਂ ਹਰ ਇੱਕ ਬੰਦਾ ਡਰਦਾ ਜੀ। ਨਹੀਂ ਡਰਨ ਵਾਲੀ ਤਾਂ ਨਹੀਂ, ਚਲੋ ਬੋਲਣ ਵਾਲੇ ਬੋਲਦੇ ਆ, ਇਹ ਕਹਿੰਦੇ ਵੀ ਜਿਹੜਾ ਸੱਚ ਵੀ ਬੋਲ ਰਿਹਾ ਅਸੀਂ ਉਹਨੂੰ ਬੋਲਣ ਨਹੀਂ ਦੇਣਾ। ਇਹ ਇਹਨਾਂ ਦੀਆਂ ਜਿਹੜੇ ਸੰਗੀ ਬੋਲਣਾ ਸੀ ਤੈਅ ਕਰਾਂਗੇ ਵੀ ਬੋਲਣਾ ਕੀ ਆ, ਵੀ ਸਾਡੇ ਇਸ਼ਾਰਿਆਂ ਤੇ ਬੋਲੇ। ਸੱਚ ਕਿੰਨੇ % ਲੋਕ ਬੋਲਦੇ? ਹਾਂਜੀ ਦੂਏ ਬੋਲਦੇ ਨਹੀਂ ਚੱਕਰ। ਜੀ ਕਿਸੇ ਕਿੰਨੇ % ਜਿਹੜੇ ਲੋਕ ਆ ਆਪਦੀ ਆਵਾਜ਼ ਨੂੰ ਬੁਲੰਦ ਕਰਦੇ, ਕੁਝ % ਹੀ ਲੋਕ ਆ। ਮੇਰਾ ਕੁਝ % 0.00 ਲਾ ਕੇ ਕੰਨੀਆਂ ਤੇ ਫਿਰ ਮਗਰ ਅਕਲਾਂ ਦੇ ਉਨੇ ਕਿ ਹੈਗੇ ਮੇਰੇ ਜੀ। ਥੈਂਕ ਯੂ ਜਸਵੀਰ ਜੀ, ਮਿਹਰਬਾਨੀ ਜੀ। ਪਰ ਬੋਲਣਾ ਚਾਹੀਦਾ। ਦੇਖੋ ਜੀ ਕੁਛ ਵੀ ਗਲਤ ਹੋ ਰਿਹਾ ਜਾਂ ਨਵੇਂ ਕਾਨੂੰਨ ਬਣ ਰਹੇ, ਉੱਤੇ ਡਿਬੇਟਾਂ ਹੋਣੀਆਂ ਚਾਹੀਦੀਆਂ, ਐਵੇਂ ਨਹੀਂ ਜੋ ਮਰਜੀ ਬਣਾ ਦਿਓ ਨਾ। ਜੀ ਬਿਲਕੁਲ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਇੱਕ ਚੀਜ਼ ਪ੍ਰਵੀਨ ਇਹ ਸਾਰਿਆਂ ਨੂੰ ਸਮਝਣੀ ਚਾਹੀਦੀ ਆ ਵੀ ਜਦੋਂ ਕੋਈ ਵੀ ਇਦਾਂ ਦੀ ਚੀਜ਼ ਵਾਪਰਦੀ ਆ, 100% ਬੰਦੇ ਕਦੀ ਵੀ ਸੱਚ ਨਹੀਂ ਬੋਲ ਰਹੇ ਹੁੰਦੇ। ਉਹਨਾਂ ਵਿੱਚੋਂ ਕੁਝ % ਹੀ ਜਿਹੜੇ ਹੁੰਦੇ ਆ, ਜਦੋਂ ਉਹਨਾਂ ਦੀ ਵੀ ਸੰਗੀ ਘੁੱਟਣੀ ਸ਼ੁਰੂ ਹੋ ਜਾਂਦੀ ਆ ਤਾਂ ਉੱਥੋਂ ਹੀ ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਆਪਾਂ ਇਹ ਵੀ ਨਹੀਂ ਰਹਿਣ ਦੇਣੇ। ਸੋ ਇਹ ਕਾਰਵਾਈ ਦਾ ਮਕਸਦ ਹੋਰ ਕੁਛ ਨਹੀਂ, ਬਸ ਇਹੀ ਜਿਹੜਾ ਉਹ ਜਾਪਦਾ ਆ ਵੀ ਜਿਹੜੀਆਂ 4 ਸ਼ਬਦਾਂ ਦੇ ਨਾਲ ਇਹਨਾਂ ਦਾ ਖੁਲਾਸਾ ਹੋ ਜਾਂਦਾ, ਪਤਾ ਲੱਗ ਜਾਂਦਾ, ਪਰਦਾਫਾਸ਼ ਹੋ ਜਾਂਦਾ ਆ ਵੀ ਇਹ ਵੀ ਜਿਹੜਾ ਨਾ ਹੋਵੇ। ਇਹ ਮੈਨੂੰ ਲੱਗਦਾ ਅਗਲੀ ਡਿਕਸ਼ਨਰੀ ਚ ਰਫੇਲ ਵੀ ਇਹਨਾਂ ਨੇ ਬੈਨ ਕਰ ਦੇਣਾ ਹੈ ਵੀ ਭਾਈ ਉਹਦਾ ਨਾਂ ਹੀ ਨਹੀਂ ਆਪਾਂ ਲੈਣ ਦੇਣਾ। ਸਨੂਪਿੰਗ ਜਿਹੜੀ ਇਹ ਕਰਦੇ ਰਹੇ ਆ, ਸੋ ਸਨੂਪ ਗੇਟ ਤਾਂ ਹੀ ਤਾਂ ਬੰਦ ਕੀਤਾ ਇਹਨਾਂ ਨੇ ਜੀ। ਉਹਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਕੰਨ ਲਾ ਕੇ ਸੁਣਦੇ ਰਹੇ ਉਹਨਾਂ ਦੇ ਫੋਨ ਦੇ ਜ਼ਰੀਏ, ਉਹ ਸਾਰਾ ਕੁਛ। ਸੋ ਇਹ ਇਸ ਤਰੀਕੇ ਦੇ ਨਾਲ ਆਵਾਜ਼ਾਂ ਜਿਹੜੀਆਂ ਬੰਦ ਕਰਨ ਦੇ ਦੌਰ ਦੇ ਵਿੱਚੋਂ ਇਸ ਟਾਈਮ ਭਾਰਤ ਲੰਘ ਰਿਹਾ ਆ ਪਿਛਲੇ ਲੰਮੇ ਸਮੇਂ ਤੋਂ। ਪਰ ਇਹਦੇ ਨਾਲ ਇੱਕ ਕਲੈਰਿਟੀ ਜਿਹੜੀ ਆ ਉਹ ਜ਼ਰੂਰ ਆਉਂਦੀ ਆ ਵੀ ਇਹ ਜਿਨ੍ਹਾਂ ਦੀਆਂ ਅੱਖਾਂ ਦੇ ਉੱਤੇ ਪਰਦਾ ਪਿਆ ਹੋਵੇ ਵੀ ਕੀ ਜਿਹੜਾ ਉਹ ਕਰ ਰਹੇ ਆ। ਤੁਸੀਂ ਕਿਸੇ ਨੂੰ ਜੇ ਕਹਿੰਦਾ ਸੰਵਿਧਾਨ ਕਹਿੰਦਾ ਆ, ਜਾਂ ਤੁਸੀਂ ਹੁੱਬਾ ਮਾਰ ਕੇ ਇੱਕ ਹਿਸਾਬ ਦੇ ਨਾਲ ਕਹਿੰਦੇ ਹੋ ਵੀ ਭਾਈ ਇੱਥੇ ਬੋਲਣ ਦੀ ਆਜ਼ਾਦੀ ਆ,
ਤੁਸੀਂ ਕੁਛ ਵੀ ਬੋਲ ਸਕਦੇ, ਕੁਛ ਵੀ ਕਹਿ ਸਕਦੇ ਆ, ਤੇ ਜੇ ਬੋਲਣ ਦੀ ਆਜ਼ਾਦੀ ਆ ਤੇ ਜਿੰਨਾ ਸ਼ਬਦਾਂ ਨਾਲ ਬੋਲਣਾ ਉਹਨਾਂ ਸ਼ਬਦਾਂ ਦੇ ਕੋਈ ਰੋਕ ਲਾਉਂਦੇ ਆ। ਸੋ ਇਹ ਚੀਜ਼ ਦਾ ਨਤਾਰਾ ਤਾਂ ਹੋਵੇ, ਪਰ ਕੋਈ ਨਹੀਂ, WhatsApp ਦੇ ਵਿੱਚੋਂ ਇਹਦਾ ਵੀ ਲੌਜਿਕ ਕੋਈ ਉਹਨਾਂ ਨੇ ਕੱਢ ਲਿਆਉਣਾ ਨਾ ਜੀ, ਇਹ ਅਪਸ਼ਬਦ ਨੇ, ਇਹਦੇ ਨਾਲ ਤਾਂ ਬੇਇੱਜ਼ਤੀ ਹੋਈ ਹੁੰਦੀ ਆ, ਯੂਨੈਸਕੋ ਨੇ ਕਿਹਾ ਆ ਵੀ ਇਹ ਸਭ ਤੋਂ ਭੈੜੇ ਸ਼ਬਦ ਨੇ, ਇਸ ਕਰਕੇ ਨਾ ਬੋਲੋ। ਜੀ ਬਿਲਕੁਲ, ਜਦੋਂ ਤਰਕ ਦਾ ਕੋਈ ਆਧਾਰ ਹੀ ਨਹੀਂ ਤੇ ਫਿਰ ਤਰਕ ਦਾ ਜੋ ਮਰਜ਼ੀ ਦੇਈ ਚੱਲੋ। ਪਰ ਅਸਲ ਦੇ ਵਿੱਚ ਮਹੂਆ ਮੋਇਤਰਾ ਇੱਕ TMC ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਪਿਛਲੇ ਦਿਨ ਇੱਕ ਬੜੀ ਤਕੜੀ ਡਿਬੇਟ ਕੀਤੀ ਸੀ ਲੋਕ ਸਭਾ ਦੇ ਵਿੱਚ। ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਤੁਸੀਂ ਸਿੱਖਾਂ ਨੂੰ ਇਹ ਕਰਦੇ ਹੋ ਜਾਂ ਉਹਨਾਂ ਤੇ ਗਲਤ ਨੈਰੇਟਿਵ ਸਿਰਜਦੇ ਹੋ, ਉਹਨਾਂ ਨੂੰ ਵਿਲਨ ਬਣਾ ਕੇ ਪੇਸ਼ ਕਰਦੇ ਹੋ, ਪਰ ਅਸਲ ਦੇ ਵਿੱਚ ਉਹਨਾਂ ਨੇ ਲਾਲ ਕਿਲੇ ਉੱਤੇ ਜਿਹੜੀ ਆਪਣੀ ਰਾਜ ਆ ਜਾਂ ਜਿਹੜਾ ਉਹਨਾਂ ਨੇ ਪ੍ਰੂਵ ਕੀਤਾ ਕਿ ਲਾਲ ਕਿਲਾ ਉਹਨਾਂ ਦੇ ਅੰਡਰ ਰਿਹਾ ਹੋਇਆ, ਇਹ ਇਤਿਹਾਸ ਗਵਾਹ ਹੈ। ਤਾਂ ਉਹਨਾਂ ਨੇ ਜ਼ਰੂਰ ਬੋਲੇ ਆ, ਉਹ ਕਹਿੰਦੇ ਸੀਗੇ, ਉਹਨਾਂ ਦੀ ਜਿਹੜੀ ਟਿੱਪਣੀ ਮੈਂ ਪੜ੍ਹ ਰਿਹਾ ਸੀਗਾ, ਉਹਨਾਂ ਨੇ ਕਿਹਾ ਸੀਗਾ ਵੀ ਸੰਘ ਇਹਦੇ ਵਿੱਚ ਨਹੀਂ ਹੈ, ਵੀ ਜਿਹੜਾ ਤੁਸੀਂ ਸ਼ਬਦ ਵਰਤ ਨਹੀਂ ਸਕਦੇ ਜਾਂ ਕਾਰਵਾਈ ਤੋਂ ਹਟਾ ਦਿੱਤਾ ਜਾਊਗਾ, ਵੀ ਸੰਘ ਇਹਦੇ ਚ ਨਹੀਂ ਹੈ। ਪਰ ਆਪਣੇ ਤੁਸੀਂ ਦੇਖੋ ਵੀ 13 ਮੈਂਬਰ ਪਾਰਲੀਮੈਂਟ ਆ, 7 ਜਿਹੜੇ ਉਹ ਆ ਜਿਹੜੇ ਹੁਣੇ ਚੁਣ ਕੇ ਨਵੇਂ ਭੇਜੇ ਗਏ ਆ, ਬਲਬੀਰ ਸਿੰਘ ਸੀਚੇਵਾਲ, ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਵਾਲੇ, ਹੋਰ ਬਥੇਰੇ ਆ ਜਿਹੜੇ। ਪਰ ਮਾਫ ਕਰਨਾ ਜੇ ਕਿਸੇ ਨੂੰ ਵੀ ਉਹਨਾਂ ਨੇ ਹਰਭਜਨ ਸਿੰਘ, ਰਾਘਵ ਚੱਡਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਸੰਜੀਵ ਅਰੋੜਾ, ਵਿਕਰਮ ਸਾਹਨੀ, ਬਲਬੀਰ ਸਿੰਘ ਸੀਚੇਵਾਲ ਤੇ ਰਾਜ ਸਭਾ ਦੇ ਵਿੱਚ ਗਏ ਆ। 13 ਉਹ ਆ ਜਿਹੜੇ ਜਿਨ੍ਹਾਂ ਚ ਸਨੀ ਦਿਓਲ ਵੀ ਹੈ, ਗੁਰਜੀਤ ਔਜਲਾ ਵੀ ਹੈ, ਜਸਵੀਰ ਸਿੰਘ ਗਿੱਲ ਵੀ ਨੇ, ਬਾਦਲ ਜੋੜਾ, ਹਾਂ ਬਾਦਲ ਜੋੜਾ, ਸੰਤੋਖ ਸਿੰਘ ਚੌਧਰੀ ਵੀ ਹੈ, ਸੋਮ ਪ੍ਰਕਾਸ਼ ਵੀ ਹੈ, ਮਨੀਸ਼ ਤਿਵਾੜੀ ਵੀ ਹੈ, ਰਵਨੀਤ ਬਿੱਟੂ ਵੀ ਹੈ, ਅਮਰ ਸਿੰਘ ਵੀ ਹੈ, ਤੇ ਮੁਹੰਮਦ ਸਦੀਕ ਵੀ ਹੈ, ਪ੍ਰਨੀਤ ਕੌਰ ਵੀ ਹੈ, ਸਿਮਰਜੀਤ ਮਾਨ। ਕਿ ਪੰਜਾਬ ਦੇ ਵਿੱਚੋਂ 20 ਬੰਦਿਆਂ ਚ ਇੱਕ ਤੇ ਵੀ ਬੈਕਬੋਨ ਹੈ ਨਹੀਂ ਜਿਹੜਾ ਇਹ ਗੱਲ ਕਹਿ ਸਕੇ ਕਿ ਆਹ ਸ਼ਬਦ ਤੁਸੀਂ ਜਿਹੜੇ ਕਹੇ ਹੈ, ਜਿਹੜੀ ਗੱਲ ਨੂੰ ਸੁਪਰੀਮ ਕੋਰਟ ਨੂੰ ਇਤਰਾਜ਼ ਨਹੀਂ ਹੈ, ਕਾਨੂੰਨ ਨੂੰ ਇਤਰਾਜ਼ ਨਹੀਂ ਹੈ, ਤੁਸੀਂ ਉਹ ਸੰਸਦ ਦੇ ਵਿੱਚ ਨਹੀਂ ਸੁਣਨਾ ਚਾਹੁੰਦੇ? ਕਿ ਇਹਨਾਂ ਚੋਂ ਇੱਕ ਬੰਦੇ ਨੂੰ ਵੀ ਨਹੀਂ ਪਤਾ ਕਿ ਕੱਲ ਨੂੰ ਜੇ ਅਸੀਂ ਸਰਕਾਰ ਦੀ ਆਲੋਚਨਾ ਕਰਨੀ ਹੈ ਜਾਂ ਕੱਲ ਨੂੰ ਅਸੀਂ ਜੇ ਸਰਕਾਰ ਨੂੰ ਘੇਰਨਾ ਕਿਸੇ ਮਸਲੇ ਤੇ ਆਹ ਜਿਹੜੀ ਸ਼ਬਦਾਵਲੀ ਬੈਂਡ ਆ ਜਿਹੜੀ ਕੱਢ ਦਿੱਤੀ ਜਾਊਗੀ ਕਾਰਵਾਈ ਦੇ ਵਿੱਚੋਂ, ਇਹਨਾਂ ਤੋਂ ਇਲਾਵਾ ਤੁਸੀਂ ਉੱਥੇ ਨਮਸਕਾਰ ਕਰਕੇ ਤੇ ਇੱਕ ਲੱਤ ਤੇ ਖੜ ਕੇ ਸਲਾਮ ਕਰਕੇ ਵਿਰੋਧ ਕਰੋਗੇ, ਆਪਣੀ ਗੱਲ ਰੱਖੋਗੇ ਜੀ। ਇੰਦਰਜੀਤ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਬਾਈ ਸ਼ਰਮਾ ਜੀ ਨੂੰ ਤੇ ਆਪ ਜੀ ਨੂੰ, ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਤੇ ਵਧੀਆ ਲੱਗਿਆ ਪ੍ਰੋਗਰਾਮ ਆਪ ਜੀ, ਬਹੁਤ ਵਧੀਆ ਅਵੇਅਰਨੈਸ ਲੈ ਕੇ ਆਉਣੇ, ਬੰਦੇ ਨੂੰ ਦੱਸਦੇ ਕਰਦੇ ਹੋ। ਤੇ ਬਾਈ ਜੀ ਮੈਂ ਪ੍ਰਵੀਨ ਜੀ ਨੂੰ ਇੱਥੋਂ ਇਹ ਗੱਲ ਪੁੱਛਣਾ ਚਾਹੁੰਦਾ ਵੀ ਕਿ ਗੌਰਮੈਂਟ ਆਪਣੇ ਅਦਾਲਤਾਂ ਨੇ ਨੋਟਿਸ ਲਿਆ ਹੀ ਨਹੀਂ ਇਸ ਗੱਲ ਦਾ ਜੀ, ਜਾਂ ਕਿਵੇਂ ਕਿ ਅਦਾਲਤਾਂ ਦੀ ਬੌਨ ਹੈ ਨਹੀਂ ਜੀ? ਤੇ ਇੱਕ ਗੱਲ, ਦੂਜੀ ਗੱਲ ਇਹ ਵੀ ਜੇ ਇਹ ਕਹਿ ਸਕਦੇ ਦੂਜਿਆਂ ਨੂੰ ਵੀ ਤੁਸੀਂ ਗੋਲੀ ਮਾਰੋ ਗਦਾਰੋ ਕੋ, ਐਸਾ ਕਰਕੇ ਜਿਹੜਾ ਸ਼ਬਦ ਇਹਨਾਂ ਨੇ ਪਹਿਲਾਂ ਵਰਤਿਆ ਸੀ, ਮੈਂ ਪੂਰਾ ਉਹ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਫਿਰ ਉਸ ਨੂੰ, ਹਨਾ ਚੰਗਾ ਇਹਨੇ ਵੀ ਲੱਗਦਾ ਹੈਗਾ। ਇਹ ਆਪ ਤਾਂ ਦੂਜਿਆਂ ਨੂੰ ਇਹ ਜਿਹੇ ਸ਼ਬਦ ਵਰਤ ਲੈਂਦੇ, ਤੇ ਜੇ ਇੱਥੇ ਅਦਾਲਤ ਵਿੱਚ ਜੇ ਕੋਈ ਕਿਸੇ ਨੂੰ ਮਾੜੀ ਜਿਹੀ ਆਪਾਂ ਕੋਈ ਕਹਾਵਤਾਂ ਹੁੰਦੀਆਂ ਕਿਸੇ ਪ੍ਰਕਾਰ ਦੀਆਂ, ਜਿਵੇਂ ਕਹਿ ਕੇ ਉਹਨਾਂ ਨੂੰ ਮੋਦੀ ਨੂੰ ਸਮਝਾਉਣਾ ਕਰਨਾ ਹੁੰਦਾ ਤੇ ਉਹ ਦੱਸਣਾ ਕਰਨਾ, ਉਹਦੇ ਉੱਤੇ ਇਹ ਬੈਨ ਲਾਈ ਜਾਂਦੇ ਆ। ਤੇ ਕੀ ਇਹਦੇ ਉੱਤੇ ਹੋਰ ਜਿਵੇਂ ਜਿਹੜੀਆਂ ਇਹਦੀਆਂ ਪਾਵਰਫੁਲ ਹੈਗੀਆਂ ਅਥਾਰਟੀਆਂ ਹੈਗੀਆਂ, ਜਿਵੇਂ ਅਦਾਲਤ ਹੈਗੀ ਹੈ, ਹਨਾ, ਇਹਨਾਂ ਨੇ ਇਹਦੇ ਉੱਤੇ ਨੋਟਿਸ ਨਹੀਂ ਲਿਆ ਜੀ ਵੀ ਤੁਸੀਂ ਭਾਈ ਇਹਦੇ ਉੱਤੇ ਕਾਹਤੋਂ ਬੈਨ ਲਾਈ ਨੂੰ ਬੋਲਣ, ਇਹਦਾ ਮਤਲਬ ਫਿਰ ਤਾਂ ਤੁਸੀਂ ਬੋਲਣ ਤੇ ਲਾਤਾ। ਜੇ ਤੁਸੀਂ ਬੋਲਣਾ ਹੀ ਨਹੀਂ, ਉੱਥੇ ਬੋਲਣ ਤੇ ਨਹੀਂ ਹੈਗਾ, ਫਿਰ ਤੁਸੀਂ ਆਹ ਜਿਹੜੀਆਂ ਅਸੈਂਬਲੀਆਂ ਕਾਹਦੇ ਵਾਸਤੇ ਨਵੇਂ ਹੋਰ ਪਾਰਲੀਮੈਂਟ ਹੀ ਬਣਾਈ ਜਾਂਦੇ ਹੋ ਤੁਸੀਂ, ਇਹਦੇ ਉੱਤੇ ਗੌਰਮੈਂਟ ਤੇ ਪਬਲਿਕ ਦਾ ਪੈਸਾ ਲਾਈ ਜਾਂਦੇ ਹੋ, ਹਨਾ। ਬਿਲਕੁਲ ਬਿਲਕੁਲ ਹਾਂਜੀ। ਜੇ ਇਹ ਚੀਜ਼ਾਂ ਜਿਹੜੀਆਂ ਸਮਝ ਨਹੀਂ ਆਉਂਦੀ ਵੀ ਇਹ ਤਾਂ ਤਾਨਾਸ਼ਾਹ ਦਾ ਸਿਖਰ ਆਈ ਜਾਂਦਾ ਜੀ, ਜਿਵੇਂ ਕਹਿ ਲਈਏ ਨਾ ਵੀ ਅਸੀਂ ਜੇ ਸਾਨੂੰ ਲੱਗੇ ਤਾਂ ਦਿਨ ਹੈਗਾ ਤਾਂ ਦਿਨ ਕਹਿ ਲਓ, ਜੇ ਰਾਤ ਆ ਤਾਂ ਰਾਤ ਕਹੋ, ਮਤਲਬ ਕਹਿ ਲਈਏ ਜੋ ਅਸੀਂ ਕਹਿ ਤਾ ਉਹ ਫਾਈਨਲ ਆ। ਤੇ ਨਾ ਹੀ ਇਹ ਮੈਨੂੰ ਲੱਗਦਾ ਅਦਾਲਤਾਂ ਵੀ ਇਹਨਾਂ ਦੀਆਂ ਹੀ, ਮਤਲਬ ਫਿਰ ਕਹਿੰਦੇ ਵੀ ਅਦਾਲਤਾਂ ਨੂੰ ਮਾਨਯੋਗ ਕਹਿਣਾ ਚਾਹੀਦਾ। ਮੈਨੂੰ ਤਾਂ ਸ਼ਰਮ ਆਉਂਦੀ, ਅਦਾਲਤ ਮਾਨਯੋਗ ਕਹਿੰਦੇ ਵੀ ਸ਼ਰਮ ਆਉਂਦੀ, ਜੇ ਅਦਾਲਤਾਂ ਹੀ ਨਹੀਂ ਬੋਲਦੀਆਂ ਹੈਗੀਆਂ ਸ਼ਰਮ, ਇਹਨੂੰ ਅਦਾਲਤ ਨੂੰ ਹੋਰ ਵੀ ਪ੍ਰੂਫ ਚਾਹੀਦਾ ਜਿਹਦੇ ਵਾਸਤੇ ਕੋਈ। ਜੀ ਜੀ ਜੀ, ਮਿਹਰਬਾਨੀ ਜੀ। ਓਕੇ, ਅਦਾਲਤ ਲਾਅ ਤਾਂ ਨਹੀਂ ਬਣਾ ਸਕਦੀ, ਲਾਅ ਦੀ ਪਾਲਣਾ ਹੋਈ ਆ ਕਿ ਨਹੀਂ ਉਸ ਦੇ ਉੱਤੇ ਆਪਣੀ ਟਿੱਪਣੀ ਜਾਂ ਰਾਏ ਤੇ ਉਸ ਦੇ ਉੱਤੇ ਫੈਸਲੇ ਸੁਣਾ ਸਕਦੀ ਆ। ਇਸ ਦੇ ਵਿੱਚ ਪ੍ਰਵੀਨ ਜੀ, ਕੀ ਤੁਹਾਨੂੰ ਲੱਗਦਾ ਵੀ ਤੁਹਾਡੇ ਖਿਆਲ 'ਚ ਹੈ ਵੀ ਕੀ ਅਦਾਲਤ ਇਸ ਦੇ ਉੱਤੇ ਕੁਛ ਆਪਣੀ ਟਿੱਪਣੀ ਵਗੈਰਾ ਦੇ ਸਕਦੀ ਹੁੰਦੀ ਹੈ ਕਿ ਨਹੀਂ? ਨਹੀਂ, ਦੇਖੋ ਅਦਾਲਤ ਦਾ ਕੰਮ ਇਹ ਨਹੀਂ ਹੁੰਦਾ ਕਿ ਉਹ ਕਾਨੂੰਨ ਬਣਾਵੇ, ਜਾਂ ਅਦਾਲਤ ਸੰਸਦ ਨੂੰ ਇਹ ਨਹੀਂ ਕਹਿ ਸਕਦੀ ਕਿ ਤੁਸੀਂ ਆਹ ਕਰੋ। ਅਦਾਲਤ ਦੇ ਵਿੱਚ ਜਦੋਂ ਕੋਈ ਜਾਊਗਾ ਪਟੀਸ਼ਨ ਲੈ ਕੇ ਕਿ ਆਹ ਦੇਸ਼ ਦੀ ਸੰਸਦ ਨੇ ਆਹ ਕਿਹਾ ਤੇ ਤੁਸੀਂ ਇਹਦੇ 'ਚ ਕੀ ਆਪਦੀ ਰਾਏ ਰੱਖਦੇ ਹੋ, ਤਾਂ ਉੱਥੇ ਇੱਕ ਡਿਬੇਟ ਜ਼ਰੂਰ ਹੋ ਸਕਦੀ ਹੈ ਕਿ ਫਿਰ ਫਰੀਡਮ ਆਫ ਸਪੀਚ ਨੂੰ ਅਸੀਂ ਕਿਵੇਂ ਡਿਫਾਈਨ ਕਰੀਏ, ਫਿਰ ਅਸੀਂ ਰਾਈਟ ਆਫ ਐਕਸਪ੍ਰੈਸ਼ਨ ਨੂੰ ਕਿਵੇਂ ਡਿਫਾਈਨ ਕਰੀਏ, ਜੇ ਅਸੀਂ ਸ਼ਬਦਾਵਲੀ ਤੈਅ ਕਰ ਲਈ। ਕਿਉਂਕਿ ਸੰਵਿਧਾਨ ਤਾਂ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਆਹ ਚੀਜ਼ ਇੱਥੇ ਬੋਲਣੀ ਹੈ ਤੇ ਆਹ ਚੀਜ਼ ਇੱਥੇ ਨਹੀਂ ਬੋਲਣੀ। ਇਸ ਤਰ੍ਹਾਂ ਇਸ ਥਾਂ ਦੀ ਤਾਂ ਕੋਈ ਮੁਕਰਰ ਹੀ ਨਹੀਂ ਹੈ, ਨਾ ਕੋਈ ਥਾਂ ਮੁਕਰਰ ਹੈ,
ਨਾ ਕੋਈ ਸਮਾਂ ਮੁਕਰਰ ਹੈ ਕਿ ਤੁਸੀਂ ਸਰਕਾਰ ਕੋਲੇ ਜਾ ਕੇ ਆਹ ਨਹੀਂ ਕਹਿਣਾ ਤੇ ਆਹ ਕਹਿਣਾ ਹੈ। ਠੀਕ ਹੈ, ਕੁਛ ਚੀਜ਼ਾਂ ਨੇ ਜਿੱਥੇ ਤੁਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਬੋਲ ਸਕਦੇ। ਮਸਲਨ ਜਿੱਥੇ ਤੁਸੀਂ ਦੇਸ਼ ਨੂੰ ਤੋੜਨ ਦੀ ਗੱਲ ਕਰੋਗੇ ਜਾਂ ਰਾਸ਼ਟਰੀ ਜੋ ਝੰਡਾ ਉਹਨੂੰ ਉੱਥੇ ਜਾ ਕੇ ਕੋਈ ਸਾੜ ਫੂਕ ਕਰੋਗੇ ਕਿਸੇ ਦੀ, ਉਹ ਸਰਕਾਰੀ ਜਾਇਦਾਦ ਦੀ ਸਾੜ ਫੂਕ ਕਰੋਗੇ, ਉਹ ਤਾਂ ਨਹੀਂ ਅਲਾਉਡ, ਪਰ ਬੋਲਣ ਦੀ ਆਜ਼ਾਦੀ ਤੇ ਨਹੀਂ ਹੈ। ਦੂਜੀ ਜਿਹੜੀ ਗੱਲ ਇਹ ਕਰ ਰਹੇ ਸੀਗੇ ਬਾਈ ਇੰਦਰ ਹੋਣੀ, ਇਹ ਪੁੱਛ ਰਹੇ ਸੀਗੇ ਕਿ ਕੀ ਇਹ ਨਹੀਂ ਹੋਣਾ ਚਾਹੀਦਾ ਜਾਂ ਆਹ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਅਸੀਂ ਹਮੇਸ਼ਾ ਇਹ ਚਰਚਾ ਕਰਦੇ ਹਾਂ ਕਿ ਜਿਹੜੇ ਲੋਕ ਪ੍ਰਧਾਨ ਮੰਤਰੀ ਖੁਦ ਅੰਦੋਲਨ ਜੀਵੀ ਕਹਿੰਦੇ ਆ, ਤਾਂ ਪਹਿਲਾਂ ਪ੍ਰਧਾਨ ਮੰਤਰੀ ਤੋਂ ਨਹੀਂ ਸ਼ੁਰੂਆਤ ਹੋਣੀ ਚਾਹੀਦੀ। ਇਹਨਾਂ ਦਾ ਅਨੁਰਾਗ ਠਾਕਰ ਸਟੇਜ ਤੋਂ ਖੜ ਕੇ ਜਿਹੜੀ ਦੇਸ਼ ਦੇ ਗੱਦਾਰੋਂ ਕੋ ਗੱਲ ਤੁਸੀਂ ਕਹਿ ਕੇ ਗਏ ਆ, ਇਹਨਾਂ ਦੇ ਮੰਤਰੀ ਦਾ ਮੁੰਡਾ 4 ਕਿਸਾਨ ਮਿੱਧ ਕੇ ਦਰੜ ਕੇ ਤੇ ਉਹ ਲਖੀਮਪੁਰ ਖੀਰੀ ਚ, ਤੇ ਉਹ ਬੰਦੇ ਨੂੰ ਗ੍ਰਹਿ ਰਾਜ ਮੰਤਰੀ ਬਣਾਇਆ ਹੋਇਆ ਆਸ਼ੀਸ਼ ਜਿਹੜਾ ਮਿਸ਼ਰਾ ਵਾ। ਸੋ ਇਹ ਹੈ ਵੀ ਜੇ ਤੁਸੀਂ ਇਸ ਤਰ੍ਹਾਂ ਬੋਲਣ ਦੀ ਆਜ਼ਾਦੀ ਤੇ ਵੀ, ਜੇ ਤੁਸੀਂ ਇਸ ਤਰ੍ਹਾਂ ਇੱਕ ਫਿਕਸ ਏਜੰਡੇ ਦੇ ਤਹਿਤ ਤੁਸੀਂ ਗੱਲਾਂ ਫਿਕਸ ਕਰੋਗੇ ਕਿ ਆਹ ਤੁਸੀਂ ਆਹ ਕਹੋ ਤੇ ਫਿਰ ਆਹ ਹੋ ਸਕਦਾ, ਤਾਂ ਉਹ ਤਾਂ ਬਹੁਤ ਖਤਰਨਾਕ ਹੈ। ਫਿਰ ਤੁਸੀਂ ਇਹ ਨਾ ਕਹੋ ਕਿ ਇਹ ਲੋਕਤੰਤਰ ਹੈ, ਫਿਰ ਤੁਸੀਂ ਕਹੋ ਵੀ ਇਹ ਲੱਠ ਤੰਤਰ ਹੈ, ਠੋਕ ਤੰਤਰ ਹੈ, ਜਿਵੇਂ ਜਿਹਦੇ ਦਾ ਲੱਗਿਆ ਉਹ ਠੋਕੀ ਤੁਰਿਆ ਆਊਗਾ। ਜੀ ਜੀ ਬਿਲਕੁਲ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ ਪ੍ਰਵੀਨ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਇਹ ਸੂਚਨਾ ਦਿੰਦੇ ਹੋਏ ਫਿਰ ਜਾਂਦੇ ਹਾਂ ਵੀ ਪ੍ਰੋਗਰਾਮ ਜਿਹੜਾ ਚੱਲ ਰਿਹਾ ਇੱਥੇ ਆਰਟ ਐਗਜ਼ੀਬਿਸ਼ਨ ਦਾ, ਉਹ ਕੱਲ ਅਖੀਰਲਾ ਦਿਨ ਹੋਵੇਗਾ, ਜਿਹੜੀ 16 ਤਰੀਕ ਤੱਕ, 16 ਜੁਲਾਈ ਸ਼ਨੀਚਰਵਾਰ ਤੱਕ ਸ਼ਾਮ ਦੇ 7 ਵਜੇ ਤੱਕ, ਸਵੇਰੇ 9 ਵਜੇ ਤੋਂ ਓਪਨ ਹੋਵੇਗੀ ਆਰਟ ਐਗਜ਼ੀਬਿਸ਼ਨ। ਤੁਹਾਡੇ ਕੋਲ 9 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਕਦੇ ਵੀ ਜਦੋਂ ਵੀ ਟਾਈਮ ਲੱਗਦਾ ਹੈ ਆ ਕੇ ਦੇਖੋ। ਅੱਜ ਵੀ 7 ਵਜੇ ਤੱਕ, 7-7:30 ਵਜੇ ਤੱਕ ਓਪਨ ਆ, ਤੁਸੀਂ ਆ ਕੇ ਜਿਹੜਾ ਆ ਉਸ ਨੂੰ ਦੇਖ ਸਕਦੇ ਹੋ, ਆਰਟ ਐਗਜ਼ੀਬਿਸ਼ਨ ਨੂੰ ਦੇਖ ਸਕਦੇ ਹੋ। ਪੰਜਾਬੀ ਸੱਭਿਆਚਾਰ, ਪੇਂਡੂ ਜੀਵਨ ਦੇ ਵਿੱਚ ਕੀ ਕੁਛ ਹੁੰਦਾ ਆ, ਉਸ ਦੀਆਂ ਝਲਕੀਆਂ, ਤੇ ਨਾਲ 18ਵੀਂ ਸਦੀ ਦਾ ਸਿੱਖ ਇਤਿਹਾਸ ਦੇ ਕੁਛ ਅਹਿਮ ਪਲ, ਅਹਿਮ ਕੜੀਆਂ, ਉਹਨਾਂ ਨੂੰ ਚਿੱਤਰਾਂ ਦੇ ਰੂਪ ਦੇ ਵਿੱਚ, ਆਰਟ ਦੇ ਰੂਪ 'ਚ, ਪੇਂਟਿੰਗਸ ਦੇ ਰੂਪ ਦੇ ਵਿੱਚ ਪਰਮ ਸਿੰਘ ਆਰਟਿਸਟ ਜੋ ਕਿ ਕੈਲਗਰੀ ਕੈਨੇਡਾ ਨੇ, ਉਹਨਾਂ ਨੇ ਚਿੱਤਰਿਆ ਹੋਇਆ ਹੈ, ਤੇ ਉਸ ਦੀ ਨੁਮਾਇਸ਼, ਕਲਾ ਨੁਮਾਇਸ਼ ਆਰਟ ਐਗਜ਼ੀਬਿਸ਼ਨ ਚੱਲ ਰਹੀ ਆ। ਆ ਕੇ ਜ਼ਰੂਰ ਦੱਸੋ। ਐਡਰੈਸ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਆ ਜੀ, 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ, ਫ੍ਰੈਸਨੋ। ਇੱਥੇ ਤੁਸੀਂ ਆਓ ਤੇ ਆ ਕੇ ਆਰਟ ਐਗਜ਼ੀਬਿਸ਼ਨ ਦਾ ਆਨੰਦ ਮਾਣੋ। ਤੇ ਕਈ ਜਿਹੜੇ ਸਰੋਤੇ ਆ ਦੂਰੋਂ ਨੇੜਿਓਂ ਹੁਣ ਤੱਕ ਆ ਕੇ ਦੇਖ ਚੁੱਕੇ ਆ, ਤੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਅੱਜ ਸ਼ਾਮ ਦੇ 7-7:30 ਵਜੇ ਤੱਕ, ਅਤੇ ਕੱਲ ਨਾਲ ਜਿਹੜਾ ਪੂਰਾ ਦਿਨ ਆ ਉਹ ਅਜੇ ਬਚਿਆ ਹੈ, ਉਸ ਦੇ ਵਿੱਚ ਆ ਕੇ ਤੁਸੀਂ ਦੇਖ ਕੇ ਜ਼ਰੂਰ ਜਾਓ। ਸੋ ਹੁਣ ਪ੍ਰਵੀਨ ਫਿਰ ਆਪਾਂ ਲਈਏ ਜੀ ਇਜਾਜ਼ਤ ਜੀ। ਸੋ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।